ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਉਸ ਦੇ ਵੱਲ ਵੱਧਦੇ ਹਾਂ। ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ SB 509 ਬਿੱਲ ਨੂੰ ਜਿਹੜਾ ਉਹ ਲੈ ਕੇ ਦੇਖੋ ਅਖੀਰਲੇ ਹਫ਼ਤਾ ਕੀ ਰਹਿ ਗਿਆ ਆ ਤੇ ਜ਼ੋਰ ਜਿਹੜਾ ਹੁਣ ਸਭ ਨੂੰ ਜਿਹੜਾ ਇਸ ਦੇ ਵਿੱਚ ਲਗਾਉਣ ਦੀ ਜ਼ਰੂਰਤ ਆ। ਵੱਧ ਤੋਂ ਵੱਧ ਪ੍ਰੈਸ਼ਰ ਜਿਹੜਾ ਗਵਰਨਰ ਦੇ ਉੱਤੇ ਪਾਇਆ ਜਾਵੇ ਤਾਂ ਜੋ ਪਤਾ ਲੱਗੇ ਉਸ ਨੂੰ ਵੀ ਇਹ ਬਿੱਲ ਨੂੰ ਪਾਸ ਕਰਨਾ ਕਿਉਂ ਜ਼ਰੂਰੀ ਆ, ਮਤਲਬ ਬਿੱਲ ਦੇ ਉੱਤੇ ਸਾਈਨ ਕਰਨੇ ਕਿਉਂ ਜ਼ਰੂਰੀ ਆ, ਇਸ ਨੂੰ ਕਾਨੂੰਨ ਬਣਾਉਣਾ ਕਿਉਂ ਜ਼ਰੂਰੀ ਆ। ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਜਿਹੜਾ ਕਹਿ ਸਕਦੇ ਹਾਂ ਵੀ ਪਟੀਸ਼ਨ ਦੇ ਉੱਤੇ ਸਾਈਨ ਕੀਤੇ। ਪਰ ਅਫਸੋਸ ਵਾਲੀ ਗੱਲ ਵੀ ਆ ਵੀ ਜਿੰਨਾ ਸੋਚਿਆ ਸੀ, ਜਿੰਨੀ ਉਮੀਦ ਸੀ, ਉਹਨੇ ਜਿਹੜੇ ਸਾਈਨ ਆ ਅਜੇ ਤੱਕ ਵੀ ਨਹੀਂ ਹੋਏ ਹੈਗੇ। ਸੋ ਅਖੀਰਲਾ ਜਿਹੜਾ ਹਰਜੋਤ ਸਿੰਘ ਜੀ ਵੀਕ ਰਹਿ ਗਿਆ ਆ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਤੁਸੀਂ ਸਾਈਨ ਜ਼ਰੂਰ ਕਰੋ। ਕੁਛ ਦਿਨ ਪਹਿਲਾਂ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ op-ed ਆਰਟੀਕਲ ਜਿਹੜਾ ਉਹ ਛਾਪਿਆ ਸੀਗਾ ਸੈਕਰਾਮੈਂਟੋ ਵੀ, ਫ੍ਰੈਸਨੋ ਵੀ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਆਰਟੀਕਲ ਛਾਪਿਆ ਸੀਗਾ ਵੀ ਜਿਹੜਾ ਨਵਾਂ ਬਿੱਲ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਅਥੋਰੀਟੇਰੀਅਨ ਥ੍ਰੈਟਸ ਆ ਉਹਨਾਂ ਉਸ ਤੋਂ ਕਿੱਦਾਂ ਜਿਹੜਾ ਉਸ ਨੂੰ ਬਚਾਉਂਦਾ ਹੈਗਾ ਆ। ਸੋ ਮੋਦੀ, ਸ਼ੀ ਜਿਨਪਿੰਗ, ਪ੍ਰੈਜ਼ੀਡੈਂਟ ਜਿਹੜਾ ਪੁਤਿਨ ਰਸ਼ੀਆ ਵਾਲਾ, ਇਹ ਸਾਰੇ ਇੱਕੋ ਕੈਟਾਗਰੀ ਦੇ ਜਿਹੜੇ ਉਹ ਬੰਦੇ ਆ ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਆਪੋ ਆਪਣੇ ਜਿਹੜੇ ਮੁਲਕਾਂ ਦੇ ਡਿਸੀਡੈਂਟਸ ਆ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਤੇ ਹੁਣ ਇਹ ਸਾਰੇ ਜਾਣੇ ਆਪਸ 'ਚ ਜੱਫੀਆਂ ਪਾਈ ਬੈਠੇ ਹੈਗੇ ਆ, ਇਕੱਠੇ ਜਿਹੜੇ ਉਹ ਹੋਏ ਬੈਠੇ ਆ। ਸੋ SB 509 ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਦਾ ਹੋਇਆ ਜਿਹੜਾ ਬਿੱਲ ਆ, ਉਸ ਦੀ ਸ਼ਨਾਖਤ ਕਰਦਾ ਹੋਇਆ ਜਿਹੜਾ ਇਹ ਬਿੱਲ ਆ, ਉਸ ਤੋਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਕਸੀਜ਼ ਆ ਜਿਹੜੇ ਇਹਨਾਂ ਸਰਕਾਰਾਂ ਦੇ ਜਿਹੜੇ ਏਜੰਟ ਆ ਉਹ ਘਬਰਾਏ ਪਏ ਆ ਵੀ ਸਾਡੇ ਚਿਹਰੇ ਜਿਹੜੇ ਇਸ ਦੇ ਵਿੱਚ ਨੰਗੇ ਹੋ ਜਾਣਗੇ। ਅਮਰੀਕਾ ਦੇ ਵਿੱਚ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੀ ਸਾਜ਼ਿਸ਼ ਉਹ ਰਚੀ ਜਾਣੀ। ਇਸ ਤੋਂ ਇਲਾਵਾ ਇੱਕ ਹੋਰ ਜਿਹੜੇ ਸਿੱਖ ਐਕਟਿਵਿਸਟ ਦੇ ਉੱਤੇ ਗੱਡੀ ਚਲਾਉਂਦੇ ਹੋਏ ਗੋਲੀਆਂ ਜਿਹੜੀਆਂ ਉਹ ਚੱਲਣੀਆਂ, ਭਾਈ ਨਿੱਜਰ ਹੋਣਾ ਦੀ ਸ਼ਹਾਦਤ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋਣੀ, ਇਹ ਸਾਰੀਆਂ ਚੀਜ਼ਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਮੁੱਦਾ ਆ ਤੇ ਗਵਰਨਰ ਨਿਊਸਮ ਨੂੰ ਜਿਹੜਾ ਉਹ ਇਹ ਚਾਹੀਦਾ ਆ ਵੀ ਇਸ ਨੂੰ ਜਿਹੜਾ ਉਹ ਬਿੱਲ ਨੂੰ ਪਾਸ ਜਿਹੜਾ ਉਹ ਕਰੇ। ਸੋ op-ed ਆਰਟੀਕਲ ਜਿਹੜਾ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ ਛਾਪਿਆ ਉਸ ਤੋਂ ਬਾਅਦ ਦੇ ਵਿੱਚ ਇਨਫੈਕਟ ਹਰਜੋਤ ਸਿੰਘ ਜੀ ਆਪਾਂ ਇਹ ਵੀ ਦੇਖਿਆ ਵੀ ਉਹਨਾਂ ਦੀ ਆਪਣੀ ਅਖਬਾਰ ਨੇ ਵੀ ਇੱਕ ਹੋਰ ਆਰਟੀਕਲ ਜਿਹੜਾ ਉਹ ਛਾਪਿਆ ਆ। ਉਹਦੇ ਬਾਰੇ ਵੀ ਆਪਾਂ ਜਿਹੜੀ ਹੁਣ ਚਰਚਾ ਜਿਹੜੀ ਉਹ ਕਰਦੇ ਆਪਾਂ ਪਹਿਲਾਂ ਵੀ ਉਸ ਦਿਨ ਜ਼ਿਕਰ ਕੀਤਾ ਸੀਗਾ ਵੀ ਕਿਉਂ ਇਹ ਇੰਪੋਰਟੈਂਟ ਆ, ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਤੇ ਇਹ ਸੈਕਰਾਮੈਂਟੋ ਬੀ ਦੇ ਜਿਹੜੇ ਜੋ ਰੂਬਨ ਆ ਉਹਨਾਂ ਨੇ ਜਿਹੜਾ ਆਰਟੀਕਲ ਪਰਸੋਂ ਜਿਹੜਾ ਉਹ ਛਾਪਿਆ ਆ ਉਹਦੇ ਬਾਰੇ ਹੁਣ ਆਪਾਂ ਜਿਹੜੀ ਹਰਜੋਤ ਸਿੰਘ ਜੀ ਚਰਚਾ ਕਰਦੇ ਹਾਂ ਜੀ। ਸੋ ਬਿਲਕੁਲ ਸਤੰਬਰ ਦੇ ਲਾਸਟ ਵੀਕ ਦੇ ਵਿੱਚ ਆਪਾਂ ਜਿਹੜੀ ਆ ਇੱਕ ਆਰਟੀਕਲ ਛਾਪਿਆ ਸੀਗਾ, ਉਹ ਸੈਕਰਾਮੈਂਟੋ ਵੀ, ਫ੍ਰਿਜ਼ਨੋ ਵੀ, ਮਰਸਡ ਸਟਾਰ, ਮੋਡੈਸਟੋ ਵੀ, ਇਹਨਾਂ ਸਾਰੀਆਂ ਅਖਬਾਰਾਂ 'ਚ ਸੀਗਾ। ਉਸ ਤੋਂ ਬਾਅਦ ਜੋ ਰੂਬਨ ਜੋ ਹੈਗੇ ਆ ਸੈਕਰਾਮੈਂਟੋ ਵੀ ਦੇ ਜਰਨਲਿਸਟ ਆ, ਇਹਨਾਂ ਨੇ ਪਿਛਲੇ ਸਮਿਆਂ 'ਚ ਵੀ ਕਈ ਆਰਟੀਕਲ ਛਾਪੇ ਹੈਗੇ ਸਿੱਖਾਂ ਦੇ ਨਾਲ ਸੰਬੰਧਿਤ। ਸੋ ਉਹਨਾਂ ਨੇ ਅਕਤੂਬਰ ਪਹਿਲੀ ਨੂੰ ਇਹ ਆਰਟੀਕਲ ਛਾਪਿਆ ਜਿਹਦੇ ਵਿੱਚ ਉਹਨਾਂ ਨੇ ਆਰਟੀਕਲ ਦਾ ਹੈਡਿੰਗ ਇਹ ਰੱਖਿਆ ਹੈਗਾ, ਬਿੱਲ ਗੈਬਨ ਨਿਊਸਮ ਸਾਈਨ ਵਿਲ ਟੂ ਪ੍ਰੋਟੈਕਟ ਕੈਲੀਫੋਰਨੀਆ ਟਾਰਗੇਟਡ ਬਾਈ ਦਾ ਫੋਰਨ ਗਵਰਨਮੈਂਟਸ। ਤੁਸੀਂ ਸ਼ੋਅ ਵੀ ਨਾਲ ਦੀ ਨਾਲ ਜਿਹੜਾ ਆ ਉਹ ਕਰ ਸਕਦੇ ਹੋ। ਸੋ ਇਹ ਆਰਟੀਕਲ ਪੜ੍ਹਿਓ ਜ਼ਰੂਰ। ਇਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਵੀ ਜਿਹੜੀ ਪਹਿਲੀ ਸਟੇਟ ਆ ਅਮਰੀਕਾ ਦੇ ਵਿੱਚ ਇਹ ਕੋਸ਼ਿਸ਼ ਕਰ ਰਹੀ ਆ ਤਾਂ ਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਜਾਂ ਬਾਹਰਲੀਆਂ ਗਵਰਨਮੈਂਟਸ ਉਹਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਡਰਾ ਧਮਕਾ ਨਾ ਸਕਣ, ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਹਾਰਮ ਨਾ ਕਰ ਸਕਣ, ਤਾਂ ਕਰਕੇ ਜਿਹੜਾ ਇਹ ਬਿੱਲ ਆ ਸਟੇਟ ਆਫ ਕੈਲੀਫੋਰਨੀਆ ਵੱਲੋਂ ਜਿਹੜਾ ਆ ਲਿਆਂਦਾ ਗਿਆ ਹੈਗਾ। ਹੁਣ ਅਸੈਂਬਲੀ 'ਚ ਵੀ ਯੂਨੈਨਿਮਸਲੀ ਪਾਸ ਹੋ ਚੁੱਕਾ ਆ, ਸੈਨੇਟ 'ਚ ਵੀ ਹੋ ਚੁੱਕਾ ਆ, ਗਵਰਨਰ ਦੇ ਡੈਸਕ ਦੇ ਉੱਤੇ ਆ ਤੇ ਜਿਹਨੂੰ ਬਹੁਤ ਸਾਰੇ ਸ਼ੱਕ ਕਰ ਰਹੇ ਆ ਵੀ ਜਿਹੜਾ ਗਵਰਨਰ ਆ ਉਹ ਇਸ ਬਿੱਲ ਨੂੰ ਵੀਟੋ ਕਰ ਦਊਗਾ। ਜਿਹੜੇ ਬੈਕਰਸ ਹੈਗੇ ਆ ਇਸ ਬਿੱਲ ਦੇ, ਜਿਹੜੇ ਇਹਨੂੰ ਸਪੋਰਟ ਕਰਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਕਿੱਦਾਂ ਜਿਹੜੇ ਇਰਾਨੀਅਨ ਡਿਸੀਡੈਂਟਸ ਹੈਗੇ ਆ ਉਹਨਾਂ ਨੂੰ ਸਟਾਕ ਕੀਤਾ ਗਿਆ ਹੈਗਾ, ਚਾਈਨੀਜ਼ ਐਕਟਿਵਿਸਟ ਜਿਹੜੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ, ਸਿੱਖ ਐਕਟਿਵਿਸਟ ਨੂੰ ਤਾਂ ਮਾਰਨ ਦੀ ਕੋਸ਼ਿਸ਼ ਤੱਕ ਕੀਤੀ ਗਈ ਹੈਗੀ ਆ। ਅੱਗੇ ਜਾ ਕੇ ਜੋ ਰੂਬਨ ਹੁਣੀ ਇਸ ਆਰਟੀਕਲ 'ਚ ਲਿਖਦੇ ਆ ਵੀ SB 509 ਬਿੱਲ, ਜਿਸ ਨੂੰ ਸੈਨੇਟਰ ਐਨਾ ਕੈਬਲੈਰੋ ਮਰਸਡ ਤੋਂ ਤੇ ਅਸੈਂਬਲੀ ਵੂਮਨ ਜਸਮੀਤ ਬੈਂਸ ਡਲੀਨੋ ਤੋਂ ਲੈ ਕੇ ਆਈ ਸੀ, ਕਿਉਂਕਿ ਥ੍ਰੈਟ ਬਹੁਤ ਜ਼ਿਆਦਾ ਲੋਕਾਂ ਦੇ ਅਗੇਂਸਟ ਸੀਗਾ। ਸੋ FBI ਨੇ ਇੰਟੈਲੀਜੈਂਸ ਐਕਸਪਰਟ ਰਿਪੋਰਟਸ ਇਹ ਸਾਰੀਆਂ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀਆਂ ਫੋਰਨ ਦੀਆਂ ਗਵਰਨਮੈਂਟਸ ਆ ਉਹ ਲੋਕਾਂ ਨੂੰ ਅਮਰੀਕਾ ਦੇ ਵਿੱਚ ਇੰਟੀਮੀਡੇਟ ਕਰਦੀਆਂ ਆ, ਹਰਾਸ ਕਰਦੀਆਂ ਆ, ਥ੍ਰੈਟ ਕਰਦੀਆਂ ਆ
ਤੇ ਉਹਨਾਂ ਲੋਕਾਂ ਨੂੰ ਜਿਹੜੇ ਹਾਰਮ ਕਰਨ ਦੀ, ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੀਆਂ, ਜਿਹੜੇ ਉਹਨਾਂ ਮੁਲਕਾਂ ਤੋਂ ਬਾਹਰ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਜਿਹੜੇ ਓਪੋਨੈਂਟਸ ਹੈਗੇ ਇਸ ਬਿੱਲ ਦੇ, ਉਹ ਕਹਿੰਦੇ ਆ ਵੀ ਇਹ ਜਿਹੜੀ ਆ ਫਰੀडम ਆਫ ਸਪੀਚ ਤੇ ਉਸ ਨੂੰ ਜਿਹੜੀ ਥ੍ਰੈਟ ਹੈਗੀ ਆ, ਅਨਫੇਅਰਲੀ ਟਾਰਗੇਟਸ ਇੰਡੀਆ। ਸੋ ਬਹੁਤ ਸਾਰੇ ਜਿਹੜੇ ਇੰਡੀਆ ਦੇ ਭਗਤ ਹੈਗੇ ਆ, ਉਹ ਇਸ ਬਿੱਲ ਦਾ ਜਿਹੜਾ ਵਿਰੋਧ ਕਰ ਰਹੇ ਆ। ਪਿਛਲੇ ਆਪਾਂ ਮਹੀਨਿਆਂ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਜਿਹੜੀ ਕਵਰੇजेस ਆ ਸੈਕਰਾਮੈਂਟੋ ਤੋਂ ਵੀ ਦਿੱਤੀ ਸੀ, ਦਿਖਾ ਲਿਆ ਕਿ ਕਿਸ ਤਰ੍ਹਾਂ ਕਿਹੜੀ-ਕਿਹੜੀਆਂ ਆਰਗੇਨਾਈਜੇਸ਼ਨਸ, ਕੋਹਿਨਾ ਵਰਗੀਆਂ ਜਿਹੜੀਆਂ ਚਿੱਠੀਆਂ ਲਿਖੀਆਂ ਕੋਲੀਸ਼ਨ ਆਫ ਜਿਹੜੀਆਂ ਉਹਨਾਂ ਨੇ। ਹਿੰਦੂ ਨਾਰਥ ਅਮਰੀਕਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨਸ ਆ ਗਈਆਂ, ਇਹ ਟੋਟਲੀ ਇਸ ਬਿੱਲ ਦੇ ਅਗੇਂਸਟ ਹੈਗੀਆਂ ਆ। ਜੀ, ਜੀ। ਬਿਲਕੁਲ। ਸੋ ਇਹ ਜਿਹੜਾ ਐਸਬੀ 509 ਆ, ਇਹ ਜਿਹੜੇ ਓਪੋਨੈਂਟ ਉਹ ਕਹੀ ਜਾਂਦੇ, ਕਹਿੰਦੇ ਫਰੀडम ਆਫ ਸਪੀਚ ਨੂੰ ਖਤਰਾ ਇਸ ਦੇ ਨਾਲ ਹੋ ਗਿਆ ਤੇ ਇੰਡੀਆ ਨੂੰ ਟਾਰਗੇਟ ਜਿਹੜਾ ਇਸ ਦੇ ਵਿੱਚ ਅਨਫੇਅਰਲੀ ਕੀਤਾ ਜਾ ਰਿਹਾ ਆ। FBI ਦੇ ਕੋਲ 20 ਕੇਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਤੇ ਉਹਨਾਂ ਵਿੱਚੋਂ ਇੱਕ ਕੇਸ ਇੰਡੀਆ ਦੇ ਉਲਟ ਆ। ਬਾਕੀ ਜਿਹੜੇ ਚਾਈਨਾ, ਈਰਾਨ ਤੇ ਰਸ਼ੀਆ ਦੇ ਉਲਟ ਜਿਹੜੇ ਉਹ ਹੈਗੇ ਆ। ਹੁਣ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਬਿੱਲ ਦੀ ਗੱਲ ਆਉਂਦੀ ਹੈ, ਇਹਦਾ ਮਤਲਬ ਵੀ ਟਾਰਗੇਟ ਤਾਂ ਫਿਰ ਇਹ 3 ਜ਼ਿਆਦਾ ਮੁਲਕ ਹੋ ਰਹੇ ਆ। ਇੰਡੀਆ ਵਾਲਿਆਂ ਨੂੰ ਵੈਸੇ ਹੀ ਜਿਹੜਾ ਉਹ ਔਖੇ ਹੋਈ ਜਾਂਦੇ ਆ। ਕਿਤੇ ਇਹ ਗਲਤ ਨਹੀਂ ਵੀ ਇਹਨਾਂ ਨੇ ਕਾਮਰੇਡਾਂ ਤੋਂ ਪੈਸੇ ਲਏ ਆ, ਚੀਨੀਆਂ ਤੋਂ ਪੈਸੇ ਲਏ ਆ, ਰਸ਼ੀਆ ਤੋਂ ਲਏ ਆ, ਇਰਾਨੀਆਂ ਤੋਂ ਲਏ ਆ, ਵੀ ਉਹ ਇਸ ਦੇ ਵਿੱਚ ਜਾਣਬੁੱਝ ਕੇ ਤਾਂ ਵਿਰੋਧ ਜਿਹੜਾ ਨਾਲ ਦੇ ਨਾਲ ਕਰ ਰਹੇ ਆ। ਕਿਉਂਕਿ ਇਸ ਟਾਈਮ ਇਹ ਜਿਹੜੇ ਤਿੰਨੇ ਮੁਲਕ ਨੇ, ਚਾਈਨਾ, ਰਸ਼ੀਆ ਤੇ ਇੰਡੀਆ, ਇਹ ਇਕਮੁੱਠ ਹੋਏ ਪਏ ਆ। ਇਹ ਐਂਟੀ ਅਮਰੀਕਨ ਸਟਾਂਸ ਦੇ ਵਿੱਚ ਜਿਹੜੇ ਉਹ ਇਸ ਟਾਈਮ ਅੱਗੇ ਜਿਹੜਾ ਉਹ ਵਧੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ 350 ਮੀਲ ਦਾ ਪੈਂਡਾ ਜਿਹੜਾ ਉਹ ਤੈਅ ਕੀਤਾ ਸੀ, ਜਿਹੜਾ ਸੈਕਰਾਮੈਂਟੋ 'ਚ ਖਤਮ ਹੋਇਆ ਸੀ 40ਵੀਂ ਐਨੀਵਰਸਰੀ ਦੇ ਮੌਕੇ ਦੇ ਉੱਤੇ, ਜਿਹੜਾ ਇੰਡੀਆ ਦੇ ਵਿੱਚ ਜਦੋਂ 40 ਸਾਲ ਹੋ ਗਏ ਸੀਗੇ ਸਿੱਖ ਕਤਲੇਆਮ ਕੀਤਿਆਂ ਨੂੰ, ਉਸ ਟਾਈਮ ਦੇ ਉੱਤੇ ਜਿਹੜਾ SB 509 ਦੇ ਬਿੱਲ ਨੂੰ ਜਿਹੜਾ ਉਹ ਉਦੋਂ ਅੱਗੇ ਜਿਹੜਾ ਉਹ ਮੋਹਰੇ ਲਿਆਂਦਾ ਗਿਆ ਸੀਗਾ। ਆਈਸ ਦੀਆਂ ਜਿਹੜੀਆਂ ਵਿੱਚ ਜੋ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਜੋ ਇਹ ਚੱਲ ਰਿਹਾ ਹੈਗਾ ਆ, ਤੇ ਕਹਿੰਦੇ ਵੀ ਇਹ SB 509 ਨਾਲ ਦੇ ਐਡਵੋਕੇਟ ਉਹ ਵੀ ਕਹਿੰਦੇ ਵੀ ਇਹਦੇ ਕਾਊਂਟਰਵੇਟ ਦੇ ਤੌਰ ਦੇ ਉੱਤੇ ਵੀ ਕੰਮ ਜਿਹੜਾ ਉਹ ਕਰੇਗਾ। ਆਰਗੇਨਾਈਜੇਸ਼ਨਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਕਲੋਜ਼ ਟਾਈਜ਼ ਨੇ ਇੰਡੀਆ ਤੇ ਹਿੰਦੂ ਗਰੁੱਪਸ ਨੂੰ, ਉਹੀ ਵਿਰੋਧਤਾ ਜਿਹੜੀ ਇਸ ਦੇ ਵਿੱਚ ਕਰ ਰਹੇ ਆ। ਜੋ ਰੂਬਨ ਦੀ ਜਿਹੜੀ ਇਨਵੈਸਟੀਗੇਸ਼ਨ ਆ, ਉਹ ਇਸ ਦੇ ਵਿੱਚ ਜਿਹੜੀ ਉਹ ਦੱਸ ਰਹੀ ਆ। ਇਸ ਬਿੱਲ ਦਾ ਮੁੱਖ ਮਕਸਦ ਐਜੂਕੇਸ਼ਨ ਆ, ਵੀ ਟ੍ਰੇਨਿੰਗ ਕ੍ਰੀਏਟ ਕੀਤੀ ਜਾਵੇ ਲੋਕਲ ਤੇ ਸਟੇਟ ਵਾਈਡ ਲਾ ਐਨਫੋਰਸਮੈਂਟ ਦੇ ਲਈ, ਜਿਸ ਦੇ ਵਿੱਚ ਉਹ ਰੈਕੋਗਨਾਈਜ਼, ਉਸ ਦੀ ਪਛਾਣ ਕਰ ਸਕਣ ਤੇ ਇਨਵੈਸਟੀਗੇਟ ਕਰ ਸਕਣ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਜੋ ਰਿਪਰੈਸ਼ਨ ਹੋ ਰਿਹਾ ਲੋਕਾਂ ਦਾ, ਵੀ ਉਹ ਕਿਤੇ ਫਾਈਨੈਂਸ ਨਹੀਂ ਕੀਤਾ ਜਾ ਰਿਹਾ ਕਿਤੇ ਬਾਹਰਲੀਆਂ ਸਰਕਾਰਾਂ ਦੇ ਦੁਆਰਾ। ਇਹ ਟ੍ਰੇਨਿੰਗ ਪ੍ਰੋਗਰਾਮ ਨੂੰ ਜਿਹੜਾ ਲਿਆਉਣ ਦੇ ਲਈ ਮਹਿਜ 5.5 ਲੱਖ ਜਾਂ 6 ਲੱਖ ਡਾਲਰ ਤੋਂ ਵੀ ਘੱਟ ਦਾ ਖਰਚਾ ਆ ਪੂਰੇ ਸਾਲ ਦੇ ਲਈ। ਜਸਟ ਇਮੈਜਿਨ ਜਿਹੜਾ ਹਰਜੋਤ ਸਿੰਘ ਜੀ ਐਨੂਅਲ ਕਾਸਟ, ਤੇ 5.5 ਲੱਖ ਡਾਲਰ ਕੀ ਹੁੰਦਾ ਆ? ਇੰਨੀਆਂ ਤਾਂ ਅੱਜ ਕੱਲ ਕਾਸਟ ਹਰਜੋਤ ਸਿੰਘ ਜੀ ਇੱਕ ਇਲੈਕਸ਼ਨ ਦੇ ਉੱਤੇ ਰਨ ਕਰਨ ਨੂੰ, ਇੱਕ ਜਾਣੇ ਨੂੰ ਸਿਟੀ ਕਾਉਂਸਲ ਦੀ ਸੀਟ ਦੇ ਉੱਤੇ ਬੰਦੇ ਜਿਹੜੇ ਇੰਨੇ ਜਿਹੜੇ ਉਹ ਡਾਲਰ ਆ ਉਹ ਲਗਾਈ ਜਾ ਰਹੇ ਆ। ਤੇ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਲੋਕਲ ਤੇ ਸਟੇਟ ਵਾਈਡ ਲਾ ਐਨਫੋਰਸਮੈਂਟ ਰੈਕੋਗਨਾਈਜ਼ ਕਰ ਸਕੂਗੀ ਤੇ ਇਨਵੈਸਟੀਗੇਟ ਕਰ ਸਕੂਗੀ, ਜਿਹਦੇ ਨਾਲ ਕੈਲੀਫੋਰਨੀਅਨਸ ਤੇ ਅਮਰੀਕਨਸ ਦੀ ਸੇਫਟੀ ਜਿਹੜੀ ਉਹ ਵੱਧਦੀ ਆ, ਤਾਂ ਇਹ ਤਾਂ ਉਹਦੇ ਲਈ ਕੁਝ ਵੀ ਮਨੀ ਨਹੀਂ ਆ। ਦੈਟਸ ਲਾਈਕ ਵੈਰੀ ਲਾਈਕ ਕੀ ਕਹਿੰਦੇ ਨੇ, ਸਮੁੰਦਰ 'ਚ ਬੂੰਦ ਵਾਂਗੂ ਜਿਹੜੀ ਉਹ ਗੱਲ ਬਣਦੀ ਆ। ਯੂਨੈਨਿਮਸਲੀ ਪਾਸ ਹੋਇਆ ਆ, ਇਹ ਜਿਹੜਾ ਇੱਕ ਵੱਡਾ ਇਸ ਦੇ ਵਿੱਚ ਗੱਲ ਆ। ਯੂਨੈਨਿਮਸਲੀ ਪਾਸ ਹੋਇਆ ਅਸੈਂਬਲੀ ਵਿੱਚ ਵੀ, ਸੈਨੇਟ ਦੇ ਵਿੱਚ ਵੀ ਸਟੇਟ ਦੀ, ਤੇ ਤਾਂ ਵੀ ਜਿਹੜੀ ਆ ਉਹ ਆਪੋਜੀਸ਼ਨ ਜਿਹੜੀ ਇਸ ਦੀ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਬਹੁਤ ਹੀ ਜਿਹੜੀਆਂ ਇਨਫਲੂਐਂਸ਼ੀਅਲ ਹਿੰਦੂ ਨਾਨ ਪ੍ਰੋਫਿਟ, ਹਿੰਦੂ ਅਮਰੀਕਨ ਫੰਡ ਵਰਗੀਆਂ, ਉਹਨਾਂ ਨੇ ਪਿਛਲੇ ਸਾਲ ਅਜਿਹਾ ਹੀ ਬਿੱਲ ਜਿਹੜਾ ਉਦੋਂ ਅਸੈਂਬਲੀ ਮੈਂਬਰ ਬੈਂਸ ਨੇ ਜਿਹੜਾ ਮੁੱਖ ਤੌਰ ਦੇ ਉੱਤੇ ਲਿਖ ਕੇ ਲਿਆਂਦਾ ਸੀਗਾ, ਉਸ ਨੂੰ ਫੇਲ ਜਿਹੜਾ ਉਸ ਟਾਈਮ ਦੇ ਉੱਤੇ ਕਰਵਾਇਆ ਸੀਗਾ। ਉਦੋਂ ਇਹ ਕਹਿੰਦੇ ਸੀਗੇ ਵੀ ਇਹ ਇੰਡੀਅਨ ਸਰਕਾਰ ਦੇ ਉਲਟ ਹੈਗਾ ਆ, ਜਿਹਨੂੰ ਇੱਕ ਹਿੰਦੂ ਨੈਸ਼ਨਲਿਸਟ ਮੋਦੀ ਜਿਹੜਾ ਆ ਤੇ ਹਿੰਦੂ ਜਿਹੜੇ ਆ ਉੱਥੇ ਜਿਹੜੀ ਸਰਕਾਰ ਨੂੰ ਚਲਾ ਰਹੇ ਹੈਗੇ ਆ। ਸੋ TNR ਦਾ ਜਿਹੜਾ ਬਿੱਲ ਆ, ਉਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੇ ਪਾਸੇ ਜਿਹੜਾ ਆ ਉਹ ਚੀਜ਼ ਸਾਹਮਣੇ ਆ ਰਹੀ ਆ। ਸੋ ਕਹਿੰਦੇ ਵੀ ਸਿੱਖ ਇਸ ਤੇ ਬਹੁਤ ਵੱਡੇ ਇਸ ਟਾਈਮ ਪੈਸ਼ਨੇਟਲੀ ਬੈਕ ਕਰ ਰਹੇ ਆ ਇਸ ਗੱਲ ਨੂੰ, ਕਿਉਂਕਿ ਸਿੱਖਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਸਹਿੰਦਿਆਂ ਹੋਇਆਂ ਕਈ ਜਿਹੜੇ ਦਹਾਕੇ ਆ ਉਹ ਬਿਤਾ ਦਿੱਤੇ ਆ, ਤੇ ਹੁਣ ਉਹਨਾਂ ਨੂੰ ਇੱਕ ਲੀਗਲੀ ਇੱਕ ਮੌਕਾ ਮਿਲ ਰਿਹਾ ਆ, ਇੱਕ ਉਹਨਾਂ ਦੇ ਸਾਹਮਣੇ ਓਪਰਚੁਨਿਟੀ ਆ ਵੀ ਹਾਂ ਉਹ ਆਵਾਜ਼ ਬਾਹਰਲੀਆਂ ਸਰਕਾਰਾਂ, ਭਾਰਤ ਵਰਗੀ ਸਰਕਾਰ ਇੱਥੇ ਉਹਨਾਂ ਦੀ ਬੰਦ ਨਾ ਕਰ ਸਕੇ। ਇਸ ਲਈ
ਕੈਲੀਫੋਰਨੀਆ ਦੇ ਗਵਰਨਰ ਨੂੰ, ਕੈਲੀਫੋਰਨੀਆ ਦੇ ਲੋਕਾਂ ਦੇ ਮੂਹਰੇ ਦੁਹਾਈ ਪਾ ਰਹੇ ਆ ਵੀ ਭਾਈ ਸਾਡੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਬੋਲਣ ਦੀ ਜਿਹੜੀ ਆਜ਼ਾਦੀ ਇਸ ਤਰੀਕੇ ਦੇ ਨਾਲ ਬਰਕਰਾਰ ਰਹਿਣੀ ਚਾਹੀਦੀ ਆ। ਨਹੀਂ ਤਾਂ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ, ਅਥੋਰੀਟੇਰੀਅਨ ਫੈਸਿਸਟ ਜਿਹੜੀਆਂ ਸਰਕਾਰਾਂ ਨੇ, ਉਹ ਹਮੇਸ਼ਾ ਹੀ ਇਦਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਸੈਂਕੜੇ ਹੀ ਸਿੱਖ ਕਮੇਟੀ ਹੀਅਰਿੰਗਸ ਦੇ ਵਿੱਚ ਪਹੁੰਚਦੇ ਜਿਹੜੇ ਉਹ ਰਹੇ ਆ ਇਸ ਤਰੀਕੇ ਦੇ ਜਿਹੜੇ ਉਹ ਨਾਲ। ਜੀ ਡੈਨ ਸਟੈਟਨ ਇੱਕ ਸਾਬਕਾ ਸੀਨੀਅਰ ਮੈਨੇਜਰ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ, ਉਹਨਾਂ ਨੇ ਕਿਹਾ ਵੀ ਉਹਨਾਂ ਦੀਆਂ ਤੇ ਹੋਰ ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ ਉਹ ਬਹੁਤ ਕਲੋਜ਼ਲੀ ਵਾਚ ਕਰ ਰਹੇ ਆ ਵੀ ਕੀ ਨਿਊਸਮ SB 509 ਬਿੱਲ ਨੂੰ ਸਾਈਨ ਕਰਦੇ ਆ ਜਾਂ ਨਹੀਂ। ਉਹ ਕਹਿੰਦੇ ਵੀ ਇਸ ਤਰੀਕੇ ਦੀ ਜਿਹੜੀ ਟ੍ਰੇਨਿੰਗ ਲੋਕਲ ਲਾ ਐਨਫੋਰਸਮੈਂਟ ਨੂੰ ਬਹੁਤ ਜ਼ਿਆਦਾ ਕਹਿੰਦੇ ਜ਼ਰੂਰੀ ਆ। ਇਟਸ ਰੀਅਲੀ ਨੀਡਡ, ਕਹਿੰਦੇ ਵੀ ਕਿਉਂਕਿ TNR ਦੀ ਜਿਹੜੀ ਐਕਟੀਵਿਟੀ ਆ ਉਹ ਹੁਣ ਬਹੁਤ ਜ਼ਿਆਦਾ ਸਫਿਸਟੀਕੇਟਡ ਹੋ ਗਈ ਆ। ਉਹਨੂੰ ਜਿਹੜਾ ਪਛਾਣਨਾ, ਉਸ ਦੀ ਸ਼ਨਾਖਤ ਕਰਨੀ ਤੇ ਉਸ ਨੂੰ ਇਨਵੈਸਟੀਗੇਟ ਕਰਨਾ, ਉਹਦੇ ਲਈ ਜਿਹੜੀ ਲਾ ਐਨਫੋਰਸਮੈਂਟ ਨੂੰ ਬਹੁਤ ਵੱਡਾ ਚੈਲੰਜ ਆ, ਚੁਣੌਤੀ ਆ। ਤੇ ਇਹ ਜਿਹੜੀਆਂ ਟ੍ਰੇਨਿੰਗ ਇਦਾਂ ਦੀਆਂ ਬਣਨਗੀਆਂ ਤਾਂ ਉਹਦੇ ਨਾਲ ਪਤਾ ਜਿਹੜਾ ਉਹ ਲੱਗ ਸਕੇਗਾ। ਸੋ ਕਹਿੰਦੇ ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜਿਹੜੀਆਂ ਫੋਰਨ ਦੇ ਸਰਕਾਰਾਂ ਆ ਉਹ ਡਿਨਾਈ ਤਾਂ ਉਹ ਕਰਦੀਆਂ ਹੀ ਆ, ਪਰ ਉਹ ਆਪਰੇਸ਼ਨ ਜਿਹੜੀਆਂ ਉਹ ਚਲਾ ਰਹੀਆਂ ਹੁੰਦੀਆਂ। ਤੇ ਲੋਕਲ ਲਾ ਐਨਫੋਰਸਮੈਂਟ ਪੁਲਿਸ ਨੂੰ ਇਹ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਕਿਹੜੇ ਮੈਥਡ ਜਿਹੜੇ ਉਹ ਵਰਤਦੇ ਨੇ ਤਾਂ ਜੋ ਉਹਨਾਂ ਦੇ ਉਲਟ ਕ੍ਰਿਮੀਨਲ ਕੇਸ ਜਿਹੜਾ ਉਹ ਬਣਾਇਆ ਜਾ ਸਕੇ। ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਸੀਸਸ ਆ ਕੈਨੇਡਾ ਦੇ ਵਿੱਚ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਸਰਵਿਸਿਜ਼, ਇਹ ਜਿੱਦਾਂ FBI ਅਮਰੀਕਾ ਚ ਇਦਾਂ ਆ, ਉਹਨਾਂ ਦਾ CIA, ਸਾਬਕਾ FBI ਸੀਨੀਅਰ ਜੀ ਮੈਨੇਜਰ ਇਹ ਕਹਿ ਰਿਹਾ ਵੀ ਮੈਂ ਪੂਰੀ ਤਰ੍ਹਾਂ ਦੇਖ ਰਿਹਾ ਵੀ ਗਵਰਨਰ ਗੈਬਨ ਨਿਊਸਮ ਇਸ ਬਿੱਲ ਨੂੰ ਸਾਈਨ ਕਰੂਗਾ ਕਿ ਨਹੀਂ, ਕਿਉਂਕਿ ਇਹ ਬਹੁਤ ਜ਼ਰੂਰੀ ਆ ਤੇ ਆਪਣੀ ਕੌਮ ਹਜੇ ਵੀ ਸੁੱਤੀ ਪਈ ਆ। 2500 ਲੋਕਾਂ ਨੇ ਸਿਰਫ ਸਾਈਨ ਕੀਤੇ ਹੈਗੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਕੁ ਅਸੀਂ ਜਿਹੜੇ ਸੁਹਿਰਦ ਹੈਗੇ ਆ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂ ਸਿਲੀਕਨ ਵੈਲੀ ਤੋਂ ਵੱਖ-ਵੱਖ ਏਰੀਏ ਤੋਂ ਚੱਲ ਕੇ ਸੈਕਰਾਮੈਂਟੋ ਪਹੁੰਚੇ ਤੇ ਉਹਨਾਂ ਨੇ ਇਹਦਾ ਆਪੋਜੀਸ਼ਨ ਕੀਤਾ। ਤੁਹਾਨੂੰ ਦੱਸਿਆ ਹੀ ਆ ਵੀ ਇੱਕ ਦਿਨ ਜਦੋਂ ਸਿੱਖ ਉੱਥੇ ਪਹੁੰਚੇ ਨਹੀਂ ਸੀ, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਸੀ। ਹਾਲਾਂਕਿ ਜੋ ਸੈਂਤਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹ ਜੈਫ ਇਸ ਰੋਜ਼ਨ ਬਿੱਲ ਦੇ ਅਗੇਂਸਟ ਆ, ਪਰ ਬਹੁਤ ਸਾਰੇ ਜਿਹੜੇ ਪੁਲਿਸ ਚੀਫ ਆ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਹੈਗੇ ਆ ਤੇ ਬਾਈਪਾਰਟੀਸ਼ਨ ਸਪੋਰਟ ਆ ਇਸ ਬਿੱਲ ਦੀ। ਦੋਨੋਂ ਪਾਰਟੀਆਂ ਇਸ ਨੂੰ ਜਿਹੜੀਆਂ ਸਪੋਰਟ ਕਰ ਰਹੀਆਂ। ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਲੈਟਰ ਲਿਖਿਆ ਹੈਗਾ। ਉਹ ਕਹਿੰਦੇ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪਰੈਜ਼ੈਂਟਸ ਏ ਗ੍ਰੇਵ ਵਾਇਓਲੇਸ਼ਨ ਆਫ ਹਿਊਮਨ ਰਾਈਟਸ that can have a significant and far-reaching impact on both individuals and democratic institutions। ਤੇ ਬਹੁਤ ਵੱਡਾ ਜਿਹੜਾ ਅਸਰ ਇਹਦਾ ਹੁੰਦਾ ਆ, ਹਿਊਮਨ ਰਾਈਟਸ ਤੇ ਵਾਇਓਲੇਸ਼ਨ ਹੁੰਦੀ ਆ ਜਿਹੜੀਆਂ ਬਾਹਰਲੀਆਂ ਸਰਕਾਰਾਂ ਇਹ ਕਰਦੀਆਂ ਤੇ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈਂਦਾ ਹੈਗਾ ਆ। ਜੀ। ਹਰਜੋਤ ਸਿੰਘ ਜੀ, ਇਹਦੇ ਵਿੱਚ ਦੱਸ ਜਾਈਏ, ਜਦੋਂ ਭਾਈ ਨਿੱਜਰ ਹੋਣਾ ਦਾ ਕਤਲ ਹੁੰਦਾ ਆ ਜਿਹੜਾ 2000 ਆਈ ਥਿੰਕ 23 ਦੇ ਵਿੱਚ ਜਿਹੜੇ ਭਾਈ ਨਿੱਜਰ ਹੋਣਾ ਨੂੰ ਮਾਰਿਆ ਜਾਂਦਾ ਹੈ ਜੀ ਜੂਨ ਮਹੀਨੇ 'ਚ, ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਫਾਊਂਡਰਾਂ ਦੇ ਵਿੱਚੋਂ ਇੱਕ ਨੇ, ਉਹਨਾਂ ਨੂੰ FBI ਨੇ ਜੂਨ 2023 ਦੇ ਵਿੱਚ ਚੇਤਾਵਨੀ ਦਿੱਤੀ ਸੀਗੀ। ਉਹਨਾਂ ਦੀ ਘਰ ਦੀ ਜਿਹੜੀ ਸਿਕਿਉਰਿਟੀ ਫੁਟੇਜ ਦੇ ਵਿੱਚ ਆਇਆ ਸੀਗਾ ਵੀ ਕਿੱਦਾਂ ਜਿਹੜੇ ਇੱਕ ਸਸਪੀਸ਼ੀਅਸ ਵਹੀਕਲ ਉਹ ਤੇ ਕਈ ਜਾਣੇ ਜਿਹੜੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਬਾਹਰੋਂ ਖਿੱਚ ਰਹੇ ਸੀ, ਰੈਕੀ ਇੱਕ ਹਿਸਾਬ ਦੇ ਨਾਲ ਕਰ ਰਹੇ ਸੀਗੇ ਤੇ ਉਹਨਾਂ ਨੂੰ FBI ਨੇ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਾਨ ਨੂੰ ਜਿਹੜਾ ਇਸ ਦੇ ਵਿੱਚ ਖਤਰਾ ਜਿਹੜਾ ਉਹ ਹੋ ਸਕਦਾ ਆ। ਅਕਤੂਬਰ 2024 ਦੇ ਵਿੱਚ ਫੈਡਰਲ ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ 2 ਅਸੈਸੀਨੇਸ਼ਨ ਪਲਾਟ, ਇੱਕ ਕੈਲੀਫੋਰਨੀਆ ਦੇ ਵਿੱਚ ਤੇ ਇੱਕ ਨਿਊਯਾਰਕ ਦੇ ਵਿੱਚ। ਇਹ ਨਵੀਂ ਇਨਫੋਰਮੇਸ਼ਨ ਆ, ਨਿਊਯਾਰਕ ਵਾਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਪਰ ਕੈਲੀਫੋਰਨੀਆ ਦੇ ਵਿੱਚ ਵੀ ਸਿੱਖਾਂ ਨੂੰ ਮਾਰਨ ਦੇ ਜਿਹੜੇ ਅਸੈਸੀਨੇਸ਼ਨ ਪਲਾਟ ਸੀ ਉਸ ਨੂੰ ਜਿਹੜਾ FBI ਨੇ ਪਹਿਲਾਂ ਹੀ ਜਿਹੜਾ ਉਹ ਭੰਗ ਕਰ ਦਿੱਤਾ, ਰੋਕ ਜਿਹੜਾ ਉਹ ਦਿੱਤਾ ਸੀਗਾ। ਸੋ ਕਹਿੰਦੇ ਵੀ ਜਿਹੜੇ ਕਈ ਕਨਸਪੀਰੇਟਰ ਆ ਇਸ ਪਲਾਟ ਦੇ ਵਿੱਚ ਇੰਡੀਅਨ ਇੰਟੈਲੀਜੈਂਸ ਅਫਸਰਾਂ ਦੇ ਨਾਲ ਵੀ ਜਿਹੜੇ ਉਹ ਜੁੜੇ ਹੈਗੇ ਨੇ। ਕੁਛ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਜੈਫ ਰੋਜ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਉਹਦੇ ਵਿੱਚ ਥੋੜੀ ਹੋਰ ਖੋਲ ਕੇ ਗੱਲ ਕਰਦੇ ਜਾਈਏ। SB 509 ਦੇ ਉਲਟ ਜਿਹੜੀ ਚਿੱਠੀ ਇਹਨੇ ਲਿਖੀ ਆ ਜੈਫ ਰੋਜ਼ਨ ਨੇ, ਸਿਲੀਕਨ ਵੈਲੀ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਸ ਦੇ ਵਿੱਚ ਆ, ਇਹ ਉਹੀ ਆ ਬੰਦਾ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜਿਹੜੀ ਟ੍ਰੇਨਿੰਗ ਨੂੰ ਪ੍ਰਮੋਟ ਕਰਦਾ ਸੀ ਲਾ ਐਨਫੋਰਸਮੈਂਟ ਦੇ ਵਿੱਚ। ਸੋ HAF ਦੇ ਨਾਲ ਇਹ ਜੁੜਿਆ ਹੋਇਆ ਜਿਹੜਾ ਉਹ ਆਉਂਦਾ ਆ। ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਤਾਂ ਐਗਰੀ ਕਰ ਗਿਆ ਲਾ ਐਨਫੋਰਸਮੈਂਟ ਨੂੰ ਉਹ ਟ੍ਰੇਨਿੰਗਾਂ ਜਿਹੜੀਆਂ ਦੇਣੀਆਂ, ਤੇ ਹੁਣ ਜਦੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੀ ਟ੍ਰੇਨਿੰਗ ਦੀ ਗੱਲ ਆਉਂਦੀ ਲਾ ਐਨਫੋਰਸਮੈਂਟ ਨੂੰ ਦੇਣ ਦੀ, ਉਦੋਂ ਇਹਦੇ ਪੈਰਾਂ ਥੱਲੋਂ ਜ਼ਮੀਨ
ਖਿਸ ਗਈ, ਇਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੇ ਕਹਿੰਦਾ ਵੀ ਮੈਂ ਜਿਹੜੇ ਆਪਣੇ ਆਕਾ ਆ ਇੱਕ ਹਿਸਾਬ ਦੇ ਨਾਲ ਵੀ ਉਹਨਾਂ ਦੇ ਲਈ ਹੀ ਕੰਮ ਕਰਨਾ ਆ। ਇਹਦੀ ਜਿਹੜੀ ਚਿੱਠੀ ਲਿਖੀ ਆ ਹਰਜੋਤ ਸਿੰਘ ਜੀ, ਇਹ ਚਿੱਠੀ ਦੇ ਵਿੱਚ ਕਹਿੰਦੇ ਵੀ ਹੂ-ਬ-ਹੂ ਓਦਾਂ ਹੀ ਪੈਰਾਗ੍ਰਾਫ ਲਿਖਿਆ ਗਿਆ ਆ ਜਿੱਦਾਂ ਦੀ ਇੱਕ ਚਿੱਠੀ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੀ ਲਿਖੀ ਸੀ। ਉਸ ਲੌਬਿੰਗ ਗਰੁੱਪ ਨੇ $4000 ਰੋਜ਼ਨ ਨੂੰ ਦਿੱਤਾ ਆ। ਸੋ ਇਹ ਜਿਹੜੀ ਚਿੱਠੀ ਲਿਖੀ ਗਈ ਆ ਨਾ ਇਸ ਬਿੱਲ ਦੇ ਉਲਟ, SB 509 ਦੇ ਉਲਟ, ਇਹ $4000 ਬੋਲਦਾ ਇਹਦੇ ਵਿੱਚ। ਜਿਹੜੇ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੀ ਇਸ ਨੂੰ ਲੌਬੀ ਕਰਕੇ ਜਿਹੜੇ ਇਸ ਨੂੰ ਡੋਨੇਟ ਜਿਹੜੇ ਇਸ ਦੇ ਵਿੱਚ ਕੀਤੇ ਸੀਗੇ। ਜਦੋਂ ਤਾਂ ਆਉਂਦੀ ਆ ਹਰਜੋਤ ਸਿੰਘ ਜੀ ਹਿੰਦੂ ਟ੍ਰੈਡੀਸ਼ਨ ਦੀ, ਤੇ ਉਹਨਾਂ ਦੀ ਜਿਹੜੀ ਉਹ ਗੱਲ ਅਨਸੋਲਵਡ ਜਿਹੜੇ ਗ੍ਰੈਫਿਟੀ ਇਨਸੀਡੈਂਟ ਆ, ਉਹ ਤਾਂ ਇਹਨਾਂ ਕੋਲ ਸੋਲਵ ਨਹੀਂ ਹੋ ਰਹੇ। ਉਹ ਤਾਂ ਦੱਸਦੇ ਨਹੀਂ ਆ ਵੀ ਉਹਦੇ ਵਿੱਚ ਕੀ ਜਿਹੜਾ ਇਹਦੇ ਵਿੱਚ ਚੱਲ ਰਿਹਾ। ਉਦੋਂ ਤਾਂ ਇਹ ਟ੍ਰੇਨਿੰਗਾਂ ਝੱਟ ਦੇਣੀਆਂ ਕਰ ਦਿੰਦੇ ਆ। ਤੇ ਹੁਣ ਜਦੋਂ ਸਰਕਾਰ ਨੂੰ ਇਹ ਦੁਹਾਈ ਪਾ ਰਹੀ ਆ ਵੀ ਸਾਰੀ ਲਾ ਐਨਫੋਰਸਮੈਂਟ ਨੂੰ ਟ੍ਰੇਨਿੰਗ ਦਿੱਤੀ ਜਾਵੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ, ਵੀ ਪਤਾ ਲੱਗੇ ਵੀ ਕੀ ਉਹਨਾਂ ਦੇ ਰੂਪ ਹੁੰਦੇ ਆ, ਕੀ ਆਕਾਰ ਨੇ, ਤਾਂ ਜੋ ਪਤਾ ਲੱਗੇ। ਤੇ ਕਹਿੰਦੇ ਵੀ ਨਹੀਂ ਇਸ ਦੇ ਨਾਲ ਤਾਂ ਕੰਮ ਖਰਾਬ ਹੁੰਦਾ ਆ। ਹੁਣੇ ਥੋੜੇ ਦਿਨ ਪਹਿਲਾਂ ਇਹਨੇ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਵੀਡੀਓ ਜਾਰੀ ਕੀਤੀ ਸੀਗੀ ਵੀ ਫੈਸਟੀਵਲਸ ਦਾ ਸੀਜ਼ਨ ਆ ਰਿਹਾ, ਵੀ ਜੇ ਕੋਈ ਹਿੰਦੂਆਂ ਦੇ ਖਿਲਾਫ ਜੇ ਕੋਈ ਬੋਲਦਾ ਆ, ਵੀ ਇਹ ਕਮਾਲ ਦੀ ਗੱਲ ਆ ਵੀ ਕਿਹੜਾ ਜਿਹੜੇ ਹਿੰਦੂਆਂ ਦੇ ਉਲਟ ਜਿਹੜੀ ਆ ਕੋਈ ਕਾਰਵਾਈਆਂ ਜਿਹੜੀਆਂ ਉਹ ਕਰ ਰਿਹਾ ਆ। ਬਾਕੀ ਜਿਹੜੇ ਨਾਲ ਰਹਿੰਦੇ ਆ ਜਿਹੜੇ ਸਿੱਖ ਆ ਜਾਂ ਹੋਰ ਆ, ਜਿਹੜੇ ਤਾਂ ਪਹਿਲੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸ਼ਿਕਾਰ ਆ, ਉਹਨਾਂ ਦੇ ਹੱਕ 'ਚ ਕਦੋਂ ਵੀਡੀਓ ਬਣਾਉਣੀ ਆ? ਉਹਨਾਂ ਦੇ ਹੱਕ ਦੇ ਵਿੱਚ ਤੂੰ ਕਦੋਂ ਬੋਲਣਾ ਆ? ਕੀ ਉਹ ਤੇਰੇ ਇੱਥੇ ਸਿਟੀਜ਼ਨ ਨਹੀਂ ਆ? ਕੀ ਉਹ ਇੱਥੇ ਰਹਿੰਦੇ ਆ? ਕੀ ਉਹਨਾਂ ਦੀ ਜਿਹੜੀ ਸੁਰੱਖਿਆ ਦਾ ਤੇਰੇ ਉੱਤੇ ਕੋਈ ਭਾਰ ਨਹੀਂ ਆ, ਜਾਂ ਕੋਈ ਜ਼ਿੰਮੇਵਾਰੀ ਜਿਹੜੀ ਇਸ ਦੇ ਵਿੱਚ ਨਹੀਂ ਹੈਗੀ? ਸੋ ਜੈਫ ਰੋਜ਼ਨ ਦੀ ਜਿਹੜੀ ਚਿੱਠੀ ਲਿਖੀ ਗਈ ਇਸ ਦੇ ਉਲਟ, ਉਹ ਚਿੱਠੀ ਦੇ ਵਿੱਚ ਪੈਰਾਗ੍ਰਾਫ ਹਰਜੋਤ ਸਿੰਘ ਜੀ ਸੇਮ ਨੇ ਜਿਹੜੇ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੇ ਚਿੱਠੀ ਜਿਹੜੀਆਂ ਉਹ ਲਿਖਦੇ ਰਹੇ ਆ। ਤੇ ਉਹੀ ਗਰੁੱਪ ਆ ਜਿਹਨੇ ਜੈਫ ਰੋਜ਼ਨ ਨੂੰ ਉਹਦੇ ਪੋਲੀਟੀਕਲ ਐਕਸ਼ਨ ਕਮੇਟੀ ਦੇ ਵਿੱਚ $4000 ਦੀ ਜਿਹੜੀ ਡੋਨੇਸ਼ਨ ਵੀ ਜਿਹੜੀ ਉਹ ਦਿੱਤੀ ਸੀ। ਸੋ ਇਹ ਹੁਣ 1+1 ਆਪੇ ਜਿਹੜਾ ਤੁਸੀਂ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਆ। ਹਿੰਦੂ ਫਾਰ ਅਮਰੀਕਨ ਨੇ ਜਿਹੜੀ ਚਿੱਠੀ ਇਸ ਨੂੰ 22 ਮਾਰਚ ਨੂੰ ਲਿਖੀ, ਰੋਜ਼ਨ ਨੇ ਉਹੀ ਪੈਰਾਗ੍ਰਾਫ ਚੱਕ ਕੇ ਆਪਣੀ ਜਿਹੜੀ ਲੈਟਰ ਦੇ ਵਿੱਚ ਲਿਖ ਕੇ ਅੱਗੇ ਜਿਹੜਾ ਆ ਇਸ ਬਿੱਲ ਦੇ ਉਲਟ ਜਿਹੜੀ ਚਿੱਠੀ ਦੇ ਵਿੱਚ ਆਪਣੇ ਸਾਈਨ ਕਰਕੇ ਜਿਹੜਾ ਉਹ ਅੱਗੇ ਘੱਲ ਦਿੱਤਾ ਹੈਗਾ ਆ। ਸੋ ਜੀ, ਸੋ ਜਿਹੜੇ ਜੈਫ ਰੋਜ਼ਨ ਆ ਉਹਨਾਂ ਨੇ ਸੇਮ ਪੈਰਾਗ੍ਰਾਫ ਯੂਜ਼ ਕੀਤਾ ਇੱਕ ਹਿੰਦੂ ਬੀਬੀ ਗੀਤਾ ਸਕੰਦ, ਜੋ ਵਾਈਸ ਪ੍ਰੈਜ਼ੀਡੈਂਟ ਆ ਕਮਿਊਨੀਕੇਸ਼ਨ ਫਾਰ ਅਮਰੀਕਨ ਫਾਰ ਹਿੰਦੂਜ਼, ਤੇ ਉਹ ਕਹਿੰਦੀ ਆ ਭਈ ਉਹਨੇ ਸਿੰਗਲ ਆਊਟ ਕੀਤਾ ਸਿੱਖਾਂ ਨੂੰ। ਕਹਿੰਦੀ ਭਈ ਲੀਡ ਸਪਾਂਸਰ ਕੌਣ ਹੈ ਇਸ ਬਿੱਲ ਦਾ, SB 509 ਦਾ? ਕਹਿੰਦੀ ਵੀ ਪ੍ਰੋ ਖਾਲਿਸਤਾਨੀ ਸਪੋਰਟਿੰਗ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ। ਉਹ ਜਸਮੀਤ ਕੌਰ ਬੈਂਸ ਨੂੰ ਪ੍ਰੋ ਖਾਲਿਸਤਾਨੀ ਕਹਿ ਰਹੀ ਹੈਗੀ ਆ। ਤੇ ਉਹ ਕਹਿੰਦੀ ਆ ਭਈ ਇਹ ਐਂਟੀ ਹਿੰਦੂ ਬਿੱਲ ਜਿਹੜਾ SB 403 ਲਾਸਟ ਈਅਰ ਵੀ ਸਪਾਂਸਰ ਕੀਤਾ ਸੀ। ਕਹਿੰਦੇ ਵੀ ਐਂਟੀ ਹਿੰਦੂ ਜਿਹੜਾ ਬਿੱਲ ਸੀਗਾ, ਤੇ ਇਹ ਕਹਿੰਦੀ ਭਈ ਕਿਸ ਤਰ੍ਹਾਂ ਛੋਟੇ ਜਿਹੇ ਕਹਿੰਦੀ ਸਮਾਲ ਗਰੁੱਪ ਆਫ ਖਾਲਿਸਤਾਨੀਜ਼ ਐਂਡ ਇਸਲਾਮਿਸਟ ਕਿਸ ਤਰ੍ਹਾਂ ਡਿਸਟਰੋਏ ਕਰ ਰਹੇ ਆ ਇਕਨੋਮਿਕਲੀ ਰਿਚ, ਅਕੈਡਮਿਕਲੀ ਸਮਾਰਟੈਸਟ ਤੇ ਪੋਲੀਟੀਕਲੀ ਡੰਮੈਸਟ ਕਮਿਊਨਿਟੀ ਇਨ ਦਾ USA। ਸੋ ਉਹ ਸਿੱਖਾਂ ਨੂੰ ਸਿਰਫ ਟਰੱਕ ਡਰਾਈਵਰ ਹੀ ਸਮਝ ਰਹੇ ਆ। ਇਹ ਨਾ ਤੁਸੀਂ ਕਈ ਵਾਰੀ ਫਿਰ ਜਦੋਂ ਪੰਜਾਬੀ ਮੀਡੀਆ ਗੱਲ ਕਰਦਾ ਨਾ ਉਹਦੇ ਦੁਆਲੇ ਹੋ ਜਾਂਦੇ, ਤੁਸੀਂ ਉਹਨਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਵੀ ਆਹ ਜੀ ਕੀ ਬੋਲਤਾ, ਆਹ ਕਰਤਾ। ਪਰ ਬਾਹਰ ਨਿਕਲ ਕੇ ਦੇਖੋ ਵੀ ਲੋਕ ਤੁਹਾਨੂੰ ਸਮਝ ਕੀ ਰਹੇ ਹੈਗੇ ਆ, ਤੁਹਾਡੇ ਉਲਟ ਕਹਿ ਕੀ ਰਹੇ ਹੈਗੇ ਆ। ਇਹ ਤੁਹਾਨੂੰ ਜਿਹੜੀਆਂ ਚਿੱਠੀਆਂ ਉਹਨਾਂ ਨੇ ਲਿਖੀਆਂ ਗਵਰਨਰ ਨੂੰ, ਉਹਨਾਂ ਦੇ ਵਿੱਚ ਲਿਖਿਆ ਗਿਆ ਆ। ਸੈਕਰਾਮੈਂਟੋ ਬੀ ਨੇ ਮੈਂਸ਼ਨ ਕੀਤੀਆਂ ਚਿੱਠੀਆਂ। ਸੋ ਪੜ੍ਹਿਓ ਜਰੂਰ ਆਰਟੀਕਲ ਵੀ ਤੁਹਾਡੇ ਬਾਰੇ ਜਿਹੜੇ ਇਹ ਹਿੰਦੂ ਅਮਰੀਕਨ ਆਰਗੇਨਾਈਜੇਸ਼ਨਸ ਆ ਉਹ ਕੀ ਸੋਚ ਰਹੀਆਂ, ਤੇ ਕੀ ਉਹ ਜਿਹੜੇ ਇੱਥੇ ਦੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸ ਰਹੀਆਂ ਹੈਗੀਆਂ, ਕੀ ਸਮਝਦੀਆਂ ਆ ਡਾਕਟਰ ਬੈਂਸ ਵਰਗੀਆਂ ਨੂੰ। ਨੂੰ। ਜੇ ਇੱਕੋ ਇੱਕ ਸਿੱਖ ਬੀਬੀ ਸਾਡੀ ਜਿਹੜੀ ਜਿੱਤੀ ਹੋਈ ਜਸਮੀਤ ਕੌਰ ਬੈਂਸ ਆ, ਉਹ ਸਿੱਖਾਂ ਦੀ ਗੱਲ ਕਰਦੀ ਹੈਗੀ, ਇਕੱਲੀ ਸਿੱਖਾਂ ਦੀ ਨਹੀਂ, ਅਮਰੀਕਨ ਸਿਟੀਜ਼ਨਸ ਦੀ ਗੱਲ ਕਰਦੀ, ਉਹਨਾਂ ਦੀ ਸੇਫਟੀ ਦੀ ਗੱਲ ਕਰਦੀ ਆ, ਉਹਨੂੰ ਜਿਹੜਾ ਕਿਸ ਤਰ੍ਹਾਂ ਇਹ ਲੇਬਲ ਕਰਦੇ ਆ ਵੀ ਇਹ ਜੀ ਖਾਲਿਸਤਾਨੀ ਆ। ਟੈਰਰਿਸਟ ਤੱਕ ਵੀ ਉਹਨੂੰ ਕਹਿ ਚੁੱਕੇ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਜਿਹੜੇ ਸਿੱਖਾਂ ਨਾਲ ਹਮਦਰਦੀ ਰੱਖਦੇ ਸੀ, ਉਹਨਾਂ ਨੂੰ ਈਵਨ ਉੱਥੇ ਤੇ ਜਿਹੜੇ ਜਸਟਿਨ ਟਰੂਡੋ ਤੱਕ ਨੂੰ ਇਹਨਾਂ ਨੇ ਖਾਲਿਸਤਾਨੀ ਕਿਹਾ ਹੈਗਾ। ਸੋ ਇਹ ਤੁਹਾਡੇ ਨਾਲ ਵਾਪਰਿਆ। ਕਹਿੰਦੇ ਭਈ ਜਿਹੜੀ ਹਿੰਦੂ ਕਮਿਊਨਿਟੀ ਆ ਬਹੁਤ ਰਿਚ ਹੈਗੀ ਆ ਤੇ ਬਹੁਤ ਪੜ੍ਹੀ ਲਿਖੀ ਆ, ਤੇ ਇਹਨਾਂ ਨੂੰ ਇਹ ਜਿਹੜੇ ਅਨਪੜ੍ਹ ਲੋਕ ਹੈਗੇ ਆ, ਇਹ ਜਿਹੜੇ ਆ ਖਾਲਿਸਤਾਨੀ ਤੇ ਜਿਹੜੇ ਇਸਲਾਮਿਸਟ ਹੈਗੇ ਆ, ਉਹ ਉਹਨਾਂ ਨੂੰ ਜਿਹੜੇ ਡਰਾ ਧਮਕਾ ਰਹੇ ਹੈਗੇ ਆ। ਇਹ ਇਦਾਂ ਦੀਆਂ ਚਿੱਠੀਆਂ ਉਹਨਾਂ ਨੇ ਲਿਖੀਆਂ ਹੈਗੀਆਂ। ਤੇ ਜਿਹੜਾ ਸਾਡਾ ਸੈਂਟਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹ ਉਹਨਾਂ ਦੀ ਜਿਹੜਾ ਸਪੋਰਟ ਕਰ ਰਿਹਾ ਹੈਗਾ। ਸੇਮ ਉਹੀ ਪੈਰਾਗ੍ਰਾਫ ਲਿਖ ਕੇ ਅੱਗੇ ਘੱਲ ਰਿਹਾ ਆ। ਉਸ ਚੀਜ਼ ਦੇ ਉਲਟ ਜਿਹੜੇ ਪੈਰਾਗ੍ਰਾਫ ਜਿਹੜੇ ਉਦਾਂ ਦੇ ਜਿਹੜੇ ਲਿਖ ਕੇ ਇਹ ਘੱਲ ਰਿਹਾ। ਸੋ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਇਹ ਕੀ ਜਿਹੜਾ ਉਹ ਕਰ ਰਹੇ ਆ। ਇਹ ਡਾਕਟਰ ਜਸਮੀਤ ਬੈਂਸ ਨੂੰ ਐਂਟੀ ਹਿੰਦੂ ਲੈਜਿਸਲੇਟਰ ਕਹਿ ਰਹੀ ਆ, ਇਹ ਜਿਹੜੀ ਸਿਕੰਦ ਆ,
ਇਸ ਦੇ ਵਿੱਚ ਇਹਦੇ ਮੈਨੂੰ ਲੱਗਦਾ ਆਪਣੇ ਦਿਮਾਗ ਦੇ ਵਿੱਚ ਕੁਝ ਹੋਰ ਭਰਿਆ ਪਿਆ ਆ, ਕੁਛ ਇਹਨੇ ਕੁਛ ਖਾ ਪੀ ਵੱਧ ਘੱਟ ਜਿਹੜਾ ਉਹ ਲਿਆ, ਇਦਾਂ ਦੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਅਨਾਪ-ਸ਼ਨਾਪ ਜਿਹੜੀਆਂ ਉਹ ਗੱਲਾਂ ਇਸ ਦੇ ਵਿੱਚ ਲਿਖ ਰਹੀ ਆ। ਸੋ ਪਹਿਲੀ ਸਿੱਖ ਅਮਰੀਕਨ ਲੈਜਿਸਲੇਟਰ ਆ ਡਾਕਟਰ ਬੈਂਸ, ਤੇ ਉਹਦੇ ਉਲਟ ਇਸ ਤਰੀਕੇ ਦਾ ਜਿਹੜਾ ਉਹ ਲਿਖਣਾ ਪ੍ਰੋ ਖਾਲਿਸਤਾਨੀ ਸਪੋਰਟਿੰਗ ਅਸੈਂਬਲੀ ਵੂਮਨ ਜਿਹੜਾ ਉਹ ਉਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਹਿਣਾ ਇਸ ਤਰੀਕੇ ਵਿੱਚ ਇਹਨਾਂ ਨੂੰ ਕਿਉਂ ਇੰਨੀ ਪੀੜ ਜਿਹੜੀ ਹੋ ਰਹੀ ਆ, ਕਿਉਂਕਿ ਇਹ ਆਪ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਦਾਹਰਨ ਨੇ, ਇਹ ਰੂਪ ਨੇ। ਜਦੋਂ ਤੁਸੀਂ ਇੱਕ ਇਲੈਕਟਿਡ ਅਫੀਸ਼ੀਅਲਸ ਨੂੰ ਇਸ ਤਰੀਕੇ ਦੇ ਨਾਲ ਇਹ ਜਿਹੜਾ ਤੁਸੀਂ ਬੋਲ ਰਹੇ ਆ, ਉਹਨਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਕਾਸਟ ਬਿੱਲ ਵਾਲਾ ਰੌਲਾ ਪਿਆ ਸੀਗਾ ਤਾਂ ਇਹਦੇ ਆਫਿਸ ਦੇ ਵਿੱਚ, ਡਾਕਟਰ ਬੈਂਸ ਦੇ ਆਫਿਸ ਦੇ ਵਿੱਚ ਨਹੀਂ ਪਹੁੰਚ ਗਏ ਸੀਗੇ, ਤੂੰ ਸਪੋਰਟ ਨਾ ਕਰ ਇਸ ਚੀਜ਼ ਦੇ ਜਿਹੜਾ ਉਲਟ ਜਿਹੜਾ ਹੋਵੇ। ਤੇ ਇੱਥੋਂ ਤੱਕ ਕਿ ਜਿਹੜੀਆਂ ਧਮਕੀਆਂ ਤੱਕ ਵੀ ਜਿਹੜੀਆਂ ਉਹਨਾਂ ਨੂੰ ਮਿਲੀਆਂ ਸੀਗੀਆਂ। ਸੋ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਤੇ ਜਿਹੜਾ ਤੁਸੀਂ ਦੇਖੋ ਵੀ ਜਿਹੜੇ ਅਮਰੀਕਨ ਅਖਬਾਰ ਆ, ਅਮਰੀਕਾ ਦੇ ਅਖਬਾਰ ਕਿੰਨੀ ਹਮਦਰਦੀ ਕਰ ਰਹੇ ਆ ਸਿੱਖਾਂ ਦੇ ਨਾਲ। ਸੈਕਰਾਮੈਂਟੋ ਬੀਚ ਕਿੰਨਾ ਵਧੀਆ ਆਰਟੀਕਲ ਜਿਹੜਾ ਜੋ ਰੂਬਨ ਨੇ ਲਿਖਿਆ। ਸੋ ਇਸ ਆਰਟੀਕਲ ਚੋਂ ਅੱਗੇ ਜਾ ਕੇ ਲਿਖਦਾ ਵੀ ਪਿਛਲੇ ਸਾਲ ਜਿਹੜਾ ਇਹ ਬਿੱਲ ਫੇਲ ਹੋ ਗਿਆ ਸੀ, ਉਸ ਨੂੰ ਦੁਬਾਰਾ ਕੀ ਫਿਰ ਰਿਵਾਈਵ ਕਰਨ ਦੇ ਲਈ ਜਕਾਰਾ ਮੂਵਮੈਂਟ ਵੱਲੋਂ 350 ਮੀਲ ਸਿਵਲ ਰਾਈਟਸ ਮਾਰਚ ਜਿਹੜਾ ਆ ਬੇਕਰਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਕੱਢਿਆ ਗਿਆ, ਜਿਹਦੇ ਵਿੱਚ ਜੈਨੋਸਾਈਡ ਜਿਹੜਾ ਸਿੱਖਾਂ ਦਾ ਹੋਇਆ ਸੀ ਉਹਦੇ ਬਾਰੇ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਗਿਆ। ਕਹਿੰਦੇ ਵੀ ਇਸ ਆਰਟੀਕਲ ਚ ਅੱਗੇ ਜਾ ਕੇ ਲਿਖਦੇ ਵੀ ਕਿਸ ਤਰ੍ਹਾਂ ਨੈਣਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਦੇ ਹੈੱਡ ਹੈਗੇ ਆ, ਜਿਹੜੇ ਅੱਜ ਕੱਲ ਹੁਣ ਫ੍ਰਿਜ਼ਨੋ ਸਿਟੀ ਕੌਂਸਲ ਦੇ ਵੀ ਕੈਂਡੀਡੇਟ ਆ, ਜਿਨ੍ਹਾਂ ਦੀ ਆਰਗੇਨਾਈਜੇਸ਼ਨ ਨੇ, ਜਿਨ੍ਹਾਂ ਨੇ ਖੁਦ ਜਸਵੰਤ ਸਿੰਘ ਖਾਲੜਾ ਪਾਰਕ ਦਾ ਨਾਮ ਜਿਹੜਾ ਰਖਵਾਇਆ, ਜਸਵੰਤ ਸਿੰਘ ਖਾਲੜਾ ਸ਼ਹੀਦ ਜਿਹੜੇ ਹੈਗੇ ਆ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਦਾ ਨਾਂ ਰਖਵਾਇਆ, ਉਹ ਤੁਹਾਡੇ ਸਾਹਮਣੇ ਹੈਗਾ, ਜਿਹੜੀਆਂ ਆਰਗੇਨਾਈਜੇਸ਼ਨ ਸਿੱਖਾਂ ਦੇ ਲਈ ਕੰਮ ਕਰ ਰਹੀਆਂ। ਸੋ ਉੱਥੇ ਦੇ ਜਿਹੜੇ ਪੁਲਿਸ ਚੀਫ ਆ, ਉਸ ਨੂੰ ਹਿੰਦੂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਮਿਲੀਆਂ ਜਾ ਕੇ ਵੀ ਇਹ ਜਿਹੜਾ ਨੈਣਦੀਪ ਸਿੰਘ ਆ, ਇਹ ਇੱਕ ਜਿਹੜਾ ਆ ਅੱਤਵਾਦੀ ਆ, ਆਰਗੇਨਾਈਜ਼ ਕ੍ਰਾਈਮ ਦੇ ਨਾਲ ਅਲਾਈਨਡ ਹੈਗਾ ਆ। ਦੇਖ ਲਓ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਥੇ ਕਿੱਥੇ ਤੁਹਾਡੀਆਂ ਜਿਹੜੀਆਂ ਜੜਾਂ ਵੱਢਣ ਦੇ ਲਈ ਜਿਹੜੇ ਉਹ ਜਾ ਰਹੇ ਆ, ਤੇ ਆਪਣੇ ਜਿਹੜੇ ਧੂਤੇ ਆ ਉਹ ਜਿਹੜੇ ਕੰਮ ਕਰ ਰਹੇ ਹੁੰਦੇ ਉਹਨਾਂ ਦੇ ਦੁਆਲੇ ਗਾਲਾਂ ਕੱਢਣ ਲੱਗੇ ਹੁੰਦੇ ਉਹਨਾਂ ਜਾਂ ਦੀ। ਜਿਹੜਾ ਮੀਡੀਆ ਆ, ਜਿਹੜਾ ਤੁਹਾਨੂੰ ਸਾਡੇ ਵਰਗਾ ਪੰਜਾਬੀ ਮੀਡੀਆ ਤੁਹਾਨੂੰ ਸਹੀ ਖਬਰ ਸੁਣਾਉਂਦਾ, ਤੁਸੀਂ ਸਾਡੇ ਦੁਆਲੇ ਲੱਗੇ ਰਹਿੰਦੇ ਆ। ਸੋ ਇਹ ਜਿਹੜਾ ਪੁਲਿਸ ਚੀਫ ਆ, ਇਹ ਪੁਲਿਸ ਚੀਫ ਉਹਨਾਂ ਨੂੰ ਇਦਾਂ ਦੇ ਹੀ ਹਰਜੋਤ ਸਿੰਘ ਜੀ ਧੂਤੇ ਚਾਹੀਦੇ ਹੁੰਦੇ ਆ ਨਾ, ਵੀ ਜਿਹੜੇ ਆਪਣਿਆਂ ਦੀਆਂ ਜਿਹੜੀਆਂ ਉਹ ਜੜਾਂ ਵੱਢਣ ਦੇ ਵਿੱਚ ਮਦਦ ਜਿਹੜੀ ਉਹ ਕਰਨ। ਉਹਨਾਂ ਨੂੰ ਇਦਾਂ ਦੇ ਪਿੱਛ ਲੱਗੂ ਲੋਕ ਜਿਹੜੇ ਚਾਹੀਦੇ ਹੁੰਦੇ ਆ ਵੀ ਹਾਂ ਇਹਨਾਂ ਦੇ ਥਰੂ ਇਹਨਾਂ ਜਿਹੜੇ ਸੱਚ ਬੋਲਦੇ ਆ ਉਹਨਾਂ ਦੀਆਂ ਲੱਤਾਂ ਜਿਹੜੀਆਂ ਉਹ ਖਿਚਵਾਈਆਂ ਜਾਣ। ਪਰ ਚਲੋ ਕੋਈ ਨਹੀਂ, ਤੁਸੀਂ ਕਰੀ ਚੱਲੋ ਜੋ ਤੁਸੀਂ ਕਰਨਾ ਹੈ, ਪਰ ਆਪਾਂ ਤਾਂ ਹਮੇਸ਼ਾ ਜਿਹੜਾ ਸੱਚ ਦਾ ਹੋਕਾ ਦਿੰਦੇ ਜਿਹੜਾ ਇਸ ਦੇ ਵਿੱਚ ਰਹਿਣਾ ਆ। ਅਕਲ ਨੂੰ ਹੱਥ ਮਾਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਜੋ ਇਸ ਤਰੀਕੇ ਦੇ ਨਾਲ ਕਰਦੇ ਆ। ਆਪਾਂ ਤਾਂ ਹਮੇਸ਼ਾ ਇਹੀ ਕਹਿੰਦੇ ਹੁੰਦੇ ਆ ਵੀ ਭਾਈ ਸਿਰ ਪਾੜਨ ਦਾ ਨਹੀਂ, ਸਿਰ ਜੋੜਨ ਦਾ ਮੌਕਾ ਹੁੰਦੇ ਆ, ਇਹੋ ਜਿਹੇ ਬਾਰ-ਬਾਰ ਨਹੀਂ ਆਉਣੇ। 12 ਤਰੀਕ ਤੱਕ ਦਾ ਵਕਤ ਆ ਗਵਰਨਰ ਨਿਊਸਮ ਦੇ ਕੋਲ, ਤੇ ਹੁਣ ਇਹ ਨਹੀਂ ਪਤਾ ਵੀ ਉਹਨੇ ਸਾਈਨ ਕਰਤੇ ਆ ਜਾਂ ਨਹੀਂ ਕਰਤੇ। ਅਜੇ ਤੱਕ ਕੋਈ ਪਬਲਿਕਲੀ ਉਹਨੇ ਕੁਛ ਜਿਹੜਾ ਉਹ ਨਹੀਂ ਦੱਸਿਆ, ਪਰ ਲਾਸਟ ਇਹ ਹਮਲਾ ਆ, ਮਾਰ ਲਓ ਜਿਹੜੇ ਵੀ ਲੋਕ ਹੈਗੇ ਨੇ ਜਿਨ੍ਹਾਂ ਨੇ ਅਜੇ ਤੱਕ ਸਾਈਨ ਨਹੀਂ ਕੀਤੇ ਇਸ ਬਿੱਲ ਦੇ ਉੱਤੇ, ਉਹ ਜਲਦੀ ਤੋਂ ਜਲਦੀ ਇਸ ਪਟੀਸ਼ਨਾਂ ਦੇ ਉੱਤੇ ਜਿਹੜਾ ਸਾਈਨ ਕਰੋ ਤੇ ਗਵਰਨਰ ਦੇ ਅਖੀਰਲੇ ਇਹਨਾਂ ਦਿਨਾਂ ਦੇ ਵਿੱਚ ਝੜੀ ਲਾ ਦਿਓ। ਜੀ ਹਰਜੋਤ ਸਿੰਘ ਜੀ। ਸੋ ਜਿਹੜਾ ਆਰਟੀਕਲ ਆ ਉਹਦੇ ਚ ਅੱਗੇ ਜਾ ਕੇ ਉਹ ਜਿਹੜੇ ਉੱਥੇ ਦੇ ਸਾਬਕਾ ਪੁਲਿਸ ਚੀਫ ਆ ਪੈਕੋ ਵੈਲਡਰਾਮਾ, ਉਹ ਕਹਿੰਦੇ ਵੀ ਜਦੋਂ ਮੈਨੂੰ ਨੈਣਦੀਪ ਸਿੰਘ ਬਾਰੇ ਦੱਸਿਆ ਗਿਆ ਤੇ ਮੈਂ ਬਹੁਤ ਹੈਰਾਨ ਹੋਇਆ, ਕਿਉਂਕਿ ਉਹ ਕਹਿੰਦੇ ਵੀ ਇਹ ਤਾਂ ਸਿੱਖ ਕਮਿਊਨਿਟੀ ਚ ਇੰਨਾ ਇਨਵੋਲਵ ਆ ਤੇ ਸਾਨੂੰ ਹਮੇਸ਼ਾ ਮਿਲਦਾ ਰਹਿੰਦਾ ਆ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਨਾਂ ਨੇ ਪਿਛਲੀ ਵਾਰੀ ਇੱਕ ਜਿਹੜਾ ਮਿਲਪੀਟਸ ਪੁਲਿਸ ਦਾ ਚੀਫ ਆ, ਜਿਹੜਾ ਮੇਰੇ ਸ਼ਹਿਰ ਦਾ ਚੀਫ ਹੈਗਾ, ਉਹਨੂੰ ਮਿਲ ਕੇ ਉਹ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਤੇ ਜਕਾਰਾ ਮੂਵਮੈਂਟ ਰਲ ਕੇ ਜਿਹੜੀ ਆ ਇਹ ਬਹੁਤ ਐਕਸਪੈਂਡ ਹੋ ਰਹੀ ਹੈਗੀ ਆ, ਹਿੰਦੂਆਂ ਨੂੰ ਬਹੁਤ ਜ਼ਿਆਦਾ ਖਤਰਾ ਹੈਗਾ। ਕਿੰਨੀ ਜ਼ਿਆਦਾ ਝੂਠੀ ਜਿਹੜੀ ਆ ਇਨਫੋਰਮੇਸ਼ਨ ਉਹ ਨਹੀਂ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਉਹਦੇ ਜਿੱਤਣ ਨਾਲ ਹੀ ਕਿਤੇ ਮਰਨ ਲੱਗ ਜਾਣੇ ਆ ਕਿਤੇ ਹਿੰਦੂ। ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਉਹ ਹੋਈਆਂ ਆ। ਜਿਹੜੀ ਤਸਵੀਰ ਆ ਇੱਕ ਕੌਨਫੀਡੈਂਸ਼ੀਅਲ ਸੋਰਸ ਤੋਂ ਬਾਅਦ ਦੇ ਵਿੱਚ ਸਾਹਮਣੇ ਜਿਹੜੀ ਉਹ ਆਈ, ਜਿਨ੍ਹਾਂ ਲੋਕਾਂ ਨੇ ਦੋ ਜਿਹੜੇ ਲੋਕਲ ਜਿਹੜੇ ਸਿੱਖ ਲੀਡਰ ਆ, ਜਿਨ੍ਹਾਂ ਚ ਨੈਣਦੀਪ ਸਿੰਘ ਇੱਕ ਸੀ, ਉਹਨਾਂ ਨੂੰ ਟੈਰਰਿਜ਼ਮ ਦੇ ਜਿਹੜੇ ਖਤਰੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਮੇਅਰ ਜੈਰੀ ਡਾਇਰ ਦੇ ਜਿਹੜਾ ਉਹ ਸਾਹਮਣੇ, ਤੇ ਉਸ ਟਾਈਮ ਦੇ ਉੱਤੇ ਪੁਲਿਸ ਚੀਫ ਪਾਕੋ ਬੈਲਡਰਾਮਾ ਦੇ ਜਿਹੜਾ ਉਹ ਮੋਹਰੇ। ਸੋ ਉਹ ਜਿੱਦਾਂ ਤੁਸੀਂ ਦੱਸ ਰਹੇ ਕਹਿੰਦੇ ਵੀ ਪੁਲਿਸ ਚੀਫ ਨੇ ਕਿਹਾ ਯਾਰ ਇਹ ਬੜੀ ਹੈਰਾਨ ਵਾਲੀ ਗੱਲ ਆ ਵੀ ਉਹ ਤਾਂ ਅਪਸਟੈਂਡਿੰਗ ਮੈਂਬਰ ਆ ਕਮਿਊਨਿਟੀ ਦਾ। ਉਸ ਟਾਈਮ ਦੇ ਉੱਤੇ ਸਕੂਲ ਬੋਰਡ ਦਾ ਦੇ ਉੱਤੇ ਸੀਗਾ ਨੈਣਦੀਪ ਸਿੰਘ, ਜਿਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜੀ ਤੋਹਮਤ ਜਿਹੜੀ ਇਸ ਦੇ ਵਿੱਚ ਲਗਾਈ ਜਿਹੜੀ ਉਹ ਹੈਗੀ ਆ। ਸਿਟੀ ਹਾਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਹ ਪ੍ਰੈਜ਼ੀਡੈਂਟ ਵੀ ਰਹੇ ਹੈਗੇ ਨੈਣਦੀਪ ਸਿੰਘ, ਹੈਗੇ ਅਜੇ ਵੀ ਨੇ ਜੀ, ਬਿਲਕੁਲ ਜੀ। ਸੋ ਜਸਮੀਤ ਬੈਂਸ ਜੋ ਆਪਣੇ ਅਸੈਂਬਲੀ ਵੂਮਨ ਆ, ਉਹਨਾਂ ਨੇ ਆਰਟੀਕਲ ਚ ਉਹਨਾਂ ਦਾ ਜਦੋਂ ਵਿਊ ਪੁਆਇੰਟ ਪੁੱਛਿਆ ਗਿਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ
ਗਵਰਨਰ ਨੂੰ ਬੇਨਤੀ ਕਰਦੀ ਹਾਂ ਭਈ ਇਸ ਬਿੱਲ ਨੂੰ ਸਾਈਨ ਕਰੋ ਤਾਂ ਕਿ ਜਿਹੜਾ ਕੈਲੀਫੋਰਨੀਆ ਆ ਉਹ ਇੱਕ ਤਰ੍ਹਾਂ ਨਾਲ ਲੀਡ ਦੇਵੇ ਪੂਰੇ ਅਮਰੀਕਾ ਦੇ ਵਿੱਚ ਭਈ ਅਸੀਂ ਕੈਲੀਫੋਰਨੀਆ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਸੇਫਟੀ ਦੇ ਲਈ ਬਹੁਤ ਜ਼ਿਆਦਾ ਕੰਸਰਨਡ ਹੈਗੇ ਆ। ਸੋ ਹੁਣ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਆਪੋਜੀਟ ਜਿਹੜੇ ਲੈਟਰ ਲਿਖੇ ਹੈਗੇ ਆ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਲੈਟਰ ਜਿਹੜਾ ਆ ਉਹ ਹੁਣ ਜੋ ਆਪਣੇ ਜੈਫ ਰੋਜ਼ਨ ਹੈਗੇ ਆ ਕਾਉਂਟੀ ਆਫ ਸੈਂਟਾ ਕਲਾਸ ਡਿਸਟ੍ਰਿਕਟ ਅਟਾਰਨੀ ਉਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਨੇ ਲਿਖਿਆ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੇ ਡਿਸਕਸ ਕਰਨਾ ਚਾਹੁੰਦੇ ਹੈਗੇ ਆ। ਗੁਰਦੁਆਰਾ ਸਾਹਿਬ ਫਰੀਮੌਂਟ ਵਾਲੇ ਵੀ ਆ ਉਹਦੇ ਚ ਗੁਰਦੁਆਰਾ ਸਾਹਿਬ ਮਿਲਪੀਟਰਸ ਸਿੱਖ ਅਮਰੀਕਨ ਲੀਗਲ ਡਿਫੈਂਸ ਫੰਡ ਵਾਲੇ ਅਮਰੀਕਨ ਸਿੱਖ ਕਾਕਸ ਕਮੇਟੀ ਵਾਲੇ ਜਕਾਰਾ ਮੂਵਮੈਂਟ ਵਾਲੇ ਸਿੱਖ ਕੋਲੀਸ਼ਨ ਵਾਲੇ ਇਹ ਆਰਗੇਨਾਈਜੇਸ਼ਨਸ ਨੇ ਸਤੰਬਰ 30 ਨੂੰ ਹੁਣ ਲੈਟਰ ਲਿਖਿਆ ਵੀ ਅਸੀਂ ਤੁਹਾਡਾ ਜਿਹੜਾ ਵਿਚਾਰ ਆ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਗਈ ਆ ਤੇ ਉਹ ਮਿਲ ਕੇ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਆ। ਸੋ ਅਸੀਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਹਮੇਸ਼ਾ ਹੀ ਜੋ ਵੀ ਕੌਮ ਦੀ ਗੱਲ ਹੁੰਦੀ ਆ ਉਹ ਕਰਦੇ ਰਹਿੰਦੇ ਚਾਹੇ ਕੁਝ ਵੀ ਹੋਵੇ। ਤੁਹਾਨੂੰ ਬੇਨਤੀ ਕਰਦੇ ਆ ਵੀ ਭਾਈ ਜਿਨ੍ਹਾਂ ਨੇ ਹਜੇ ਵੀ ਨਹੀਂ ਸਾਈਨ ਕੀਤੇ ਜਾਂ ਜਿਹੜਾ ਕੋਈ ਵੀ ਵਲੰਟੀਅਰ ਕਰ ਸਕਦਾ ਇਸ ਵੀਕਐਂਡ ਦੇ ਵਿੱਚ ਵੀ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਜ਼ਰੂਰੀ ਨਹੀਂ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਟੇਬਲ ਲਾਓ ਟੇਬਲ ਲਾ ਕੇ ਜਿਹੜੇ ਸਾਈਨ ਕਰਾਣੇ ਹੈਗੇ ਆ ਆਨਲਾਈਨ ਹੀ ਆ ਇਹ ਕਿਸੇ ਦੇ ਕੋਲ ਇਨਫੋਰਮੇਸ਼ਨ ਨਹੀਂ ਜਾਣੀ ਸਿੱਧੀ ਜਿਹੜੀ ਆ ਗਵਰਨਰ ਦੇ ਆਫਿਸ ਜਾਣੀ ਆ ਤੁਸੀਂ ਆਪਣੇ ਫੋਨ ਤੋਂ ਹੀ ਕਰ ਸਕਦੇ ਹੋ ਸਕੈਨ ਬਿਲਕੁਲ ਕਰਕੇ ਤੁਹਾਨੂੰ ਤੇ ਹੋਰ ਹਰਜੋਤ ਕੋਈ ਸਿੰਘ ਜੀ ਉਹ ਜ਼ਰੂਰਤ ਨਹੀਂ ਹੈ। ਚਿੱਠੀ ਵੀ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਆ ਵੀ ਜਿਹੜੀ ਚਿੱਠੀ ਲਿਖੀ ਗਈ ਆ ਥੋੜੇ ਦਿਨ ਪਹਿਲਾਂ ਜੈਫ ਰੋਜ਼ਨ ਜਿਹੜਾ ਹੋਣਾ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਜਕਾਰਾ ਮੂਵਮੈਂਟ ਸਿੱਖ ਅਮਰੀਕਨ ਲੀਗਲ ਡਿਫੈਂਸ ਐਜੂਕੇਸ਼ਨ ਫਾਊਂਡੇਸ਼ਨ ਸਿੱਖ ਕੋਲੀਸ਼ਨ ਸਾਰਿਆਂ ਨੇ ਮਿਲ ਕੇ ਜਿਹੜੀ ਆਪੋਜੀਸ਼ਨ ਵਾਲੀ ਜਿਹੜੀ ਇਹਨਾਂ ਦੀ ਚਿੱਠੀ ਲਿਖੀ ਸੀ ਉਸ ਦੇ ਬਾਬਤ ਇਹਨਾਂ ਨੇ ਜਿਹੜਾ ਉਹ ਲਿਖਿਆ ਆ ਤੇ ਕਹਿੰਦੇ ਵੀ ਅਸੀਂ ਬਾਰ-ਬਾਰ ਜਿਹੜਾ ਉਹ ਦੱਸ ਰਹੇ ਹਾਂ ਵੀ ਜਿਹੜੇ ਸਿੱਖ ਅਮਰੀਕਨਸ ਆ ਫਿਜ਼ੀਕਲੀ ਅਟੈਕ ਹੋ ਰਹੇ ਉਹਨਾਂ ਦੇ ਰਿਲੀਜੀਅਸ ਤੇ ਪੋਲੀਟੀਕਲ ਵਿਊਜ਼ ਦੇ ਲਈ ਤੇ ਉਹ ਸਿੱਧੇ ਟਰੇਸ ਹੁੰਦੇ ਆ ਇੰਡੀਆ ਦੇ ਜਿਹੜੇ ਉਹ ਨਾਲ ਜਾ ਕੇ ਵਿੱਚ ਉਹਨਾਂ ਨੇ ਉਹ ਵੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਭੂਸ਼ਣ ਅਠਾਲੇ ਜਿਹੜਾ 26 ਮਹੀਨੇ ਦੀ ਹੁਣ ਸਜ਼ਾ ਕੱਟ ਰਿਹਾ ਫੈਡਰਲ ਪ੍ਰਿਜ਼ਨ ਨਿਊ ਜਰਸੀ 'ਚ ਕਿਉਂਕਿ ਉਹਨੇ ਸਿੱਖ ਅਮਰੀਕਨ ਆਰਗੇਨਾਈਜੇਸ਼ਨ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਸੀਗੀਆਂ ਵਾਇਸਮੇਲ ਜਿਹੜੀਆਂ ਉਹ ਛੱਡੀਆਂ ਜਿਹੜੀਆਂ ਉਹ ਸੀਗੀਆਂ ਕਹਿੰਦੇ ਵੀ ਇਹ ਕੋਈ ਨਵੀਂ ਚੀਜ਼ ਨਹੀਂ ਆ ਥੋੜੇ ਦਿਨ ਪਹਿਲਾਂ ਹੀ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਸਟਾਕਟਨ ਨੂੰ ਇਸੇ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਆ ਇਹ ਆਈਆਂ ਸੀ ਇਹ ਜੂਨ ਮਹੀਨੇ ਦੇ ਵਿੱਚ 2025 ਦੀ ਜਿਹੜੀ ਗੱਲ ਆ 19 ਜੂਨ ਦੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੋ ਇਹ ਸਾਰੀਆਂ ਚੀਜ਼ਾਂ ਜੈਫ ਰੋਜ਼ਨ ਨੂੰ ਜਿਹੜੀਆਂ ਇਸ ਟਾਈਮ ਜਿਹੜੀਆਂ ਉਹ ਚਿੱਠੀ ਦੇ ਰੂਪ ਦੇ ਵਿੱਚ ਘੱਲੀਆਂ ਗਈਆਂ ਆ ਗੁਰਦੁਆਰਾ ਸਾਹਿਬ ਫਰੀਮੌਂਟ ਅਮਰੀਕਨ ਸਿੱਖ ਕਾਕਸ ਕਮੇਟੀ ਜਕਾਰਾ ਮੂਵਮੈਂਟ ਸਿੱਖ ਕੋਲੀਸ਼ਨ ਸੈਲਡੈਫ ਸਿੰਘ ਸਭਾ ਗੁਰਦੁਆਰਾ ਮਲਪੀਟਸ ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜੀ ਉਹ ਚਿੱਠੀ ਲਿਖੀ ਆ ਭਾਈ ਤੁਹਾਨੂੰ ਗੁੱਡ ਫੇਥ ਦੇ ਵਿੱਚ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਕਹਿੰਦੇ ਵੀ ਸਾਨੂੰ ਅਫਸੋਸ ਆ ਵੀ ਤੁਸੀਂ ਅਪੋਜ਼ ਕਰ ਰਹੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਬਿੱਲ ਨੂੰ ਪਰ ਇਸ ਬਿੱਲ ਦੇ ਪਾਸੇਜ ਜਿਹੜਾ ਹੋ ਚੁੱਕਾ ਆ ਤੇ ਜੇ ਸਾਈਨ ਹੋਊਗਾ ਲਾ ਦੇ ਨਾਲ ਇਹਦੇ ਨਾਲ ਵੀ ਕੈਲੀਫੋਰਨੀਅਨਸ ਨੂੰ ਸੁਰੱਖਿਆ ਜਿਹੜੀ ਇਸ ਦੇ ਵਿੱਚ ਪ੍ਰਦਾਨ ਹੋਵੇਗੀ ਮਿਲੇਗੀ ਤੇ ਭਰੋਸਾ ਵਧੂਗਾ ਲਾ ਐਨਫੋਰਸਮੈਂਟ ਦੇ ਉੱਤੇ ਪਰ ਤੁਹਾਡੀ ਲਾ ਐਨਫੋਰਸਮੈਂਟ ਦਾ ਵੱਲੋਂ ਜਿਹੜੀ ਉਲਟ ਕੰਮ ਜਿਹੜਾ ਚੱਲ ਕੇ ਮਾੜੀ ਗੱਲ ਆ ਤੇ ਜ਼ਰੂਰ ਇਨਫੈਕਟ ਉਹਨਾਂ ਨੇ ਗੁਜ਼ਾਰਿਸ਼ ਹੀ ਆ ਵੀ ਭਾਈ ਤੁਹਾਨੂੰ ਜਿਹੜੀ ਇਸ ਦੇ ਵਿੱਚ ਫਿਰ ਵੀ ਜਿਹੜਾ ਸਪੋਰਟ ਆ ਉਹ ਕਰਨੀ ਜਿਹੜੀ ਉਹ ਚਾਹੀਦੀ ਆ ਹੁਣ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਜੈਫ ਰੋਜ਼ਨ ਨੇ ਉਹਨੇ ਮੁਲਾਕਾਤ ਕੀਤੀ ਹੈ ਜਾਂ ਨਹੀਂ ਕੀਤੀ ਜਾਂ ਪਤਾ ਨਹੀਂ ਕਿਹੜੇ ਗੁਰੂ ਘਰ ਵਾਲਿਆਂ ਨਾਲ ਉਹਨੇ ਮੁਲਾਕਾਤ ਜਿਹੜੀ ਉਹ ਕੀਤੀ ਹੋਊਗੀ ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਦੇਖਣ ਵਾਲੀਆਂ ਆ ਪਰ ਜੈਫ ਰੋਜ਼ਨ ਨੇ ਤਕਰੀਬਨ 7-8 ਪੇਜ ਦਾ ਜਿਹੜਾ ਇੱਕ ਕਾਫੀ ਵੱਡਾ ਆਰਟੀਕਲ ਸੈਕਰਾਮੈਂਟੋ ਬੀਚ ਲਿਖ ਕੇ ਸਵਾਲ ਜਿਹੜਾ ਗੈਵਨ ਨਿਊਸਮ ਦੇ ਉੱਤੇ ਜਿਹੜਾ ਉਹ ਛੱਡਿਆ ਵੀ ਕੀ ਗੈਵਨ ਨਿਊਸਮ ਇਹ ਬਿੱਲ ਨੂੰ ਸਾਈਨ ਕਰਦਾ ਆ ਜਾਂ ਨਹੀਂ ਕਰੂਗਾ ਖਾਸ ਕਰਕੇ ਉਦੋਂ ਜਦੋਂ ਕੈਲੀਫੋਰਨੀਅਨਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਆ ਰਹੀ ਆ ਫੋਰਨ ਗਵਰਨਮੈਂਟਸ ਦੇ ਦੁਆਰਾ ਜਿਨ੍ਹਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਆ ਸੋ ਲੈਟਸ ਸੀ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਤੇ ਜਿੱਦਾਂ ਤੁਸੀਂ ਕਿਹਾ ਵੀ ਕੋਸ਼ਿਸ਼ ਅਖੀਰਲੀ ਜਿਹੜਾ ਹਮਲਾ ਆ ਉਹ ਆਪਣੇ ਵੱਲੋਂ ਜਿਹੜਾ ਆਪਾਂ ਜ਼ਰੂਰ ਮਾਰ ਦਈਏ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸੋ ਅਕਤੂਬਰ 1 ਦਾ ਇਹ ਆਰਟੀਕਲ ਆ ਸੈਕਰਾਮੈਂਟੋ ਬੀਚ will Gavin Newsom sign will to protect Californians targeted by foreign governments ਸੋ ਜੋ ਰੂਬਨ ਨੂੰ ਜ਼ਰੂਰ ਤੁਸੀਂ ਈਮੇਲ ਵੀ ਕਰ ਸਕਦੇ ਆ ਘੱਟੋ ਘੱਟ ਅਗਲੇ ਦੀ ਐਪਰੀਸ਼ੀਏਸ਼ਨ ਤਾਂ ਕਰੋ ਨਾ ਵੀ ਹਾਂ ਵੀ ਤੂੰ ਯਾਰ ਕੋਈ ਤਾਂ ਬੰਦਾ ਤੁਹਾਡੇ ਹੱਕ ਦੇ ਵਿੱਚ ਆਇਆ ਇੰਨੇ ਬੋਲਡ ਹੋ ਕੇ ਜਿਹੜਾ ਆਰਟੀਕਲ ਲਿਖਿਆ ਸੈਕਰਾਮੈਂਟੋ ਬੀ ਜਿਹੜੀ ਤੁਹਾਡੇ ਹੱਕ ਦੇ ਵਿੱਚ ਆਈ ਆ ਸਬਸਕ੍ਰਿਪਸ਼ਨ ਲਵਾਓ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਯਾਰ ਕੋਈ ਪੜ੍ਹਦੇ ਵੀ ਹੈਗੇ ਆ ਸਿੱਖ ਜਿਹੜੇ ਸੈਕਰਾਮੈਂਟੋ ਵੀ ਜਿਨ੍ਹਾਂ ਦੇ ਹੱਕ 'ਚ ਅਸੀਂ ਆਰਟੀਕਲ ਲਿਖ ਰਹੇ ਹੈਗੇ ਆ ਸੋ ਸਾਰਿਆਂ ਨੂੰ ਬੇਨਤੀ ਆ ਇਸ ਵੀਕਐਂਡ ਸ਼ਨੀਚਰਵਾਰ ਤੇ ਸ਼ਨੀਵਾਰ ਨੂੰ ਟਿਆਰਾਵਿਨ ਰੋਡ ਦੇ ਉੱਤੇ ਜਿਹੜੇ ਯੂਬਾ ਸਿਟੀ ਗੁਰਦੁਆਰਾ ਸਾਹਿਬ ਨਗਰ ਕੀਰਤਨ ਹੁੰਦਾ ਜੀ ਹਾਂ ਉੱਥੇ ਜਿੱਥੇ ਨਗਰ ਕੀਰਤਨ ਹੋਣੇ ਹੈਗੇ ਆ ਨਵੰਬਰ ਦੇ ਵਿੱਚ
ਉੱਥੇ ਜਿਹੜਾ ਉਹਨਾਂ ਨੇ ਸਿਗਨੇਚਰ ਕਰਾਣੇ ਹੈਗੇ ਆ, ਸਿਗਨੇਚਰ ਡਰਾਈਵ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਤੇ ਉੱਥੇ ਹੈਲਪ ਕਰੂਗੇ। ਸਤਨਾਮ ਸਿੰਘ ਹੁਣੀ ਉੱਥੇ ਹੋਣਗੇ। ਬਾਕੀ ਵੀ ਰਾਜਪਾਲ ਸੰਧੂ ਹੋਣੀ ਬੇਕਰਫੀਲਡ ਵੱਖ-ਵੱਖ ਗੁਰੂ ਘਰਾਂ 'ਚ ਸਾਈਨ ਕਰਵਾਉਂਦੇ ਰਹਿੰਦੇ ਆ। ਜਸਪਾਲ ਸਿੰਘ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬਰਾੜਸ਼ਾਹ ਗੁਰੂ ਘਰ ਤੇ ਹੋਰ ਸੈਕਰਾਮੈਂਟੋ ਏਰੀਏ ਇੰਦਰਜੀਤ ਦੇ ਗੁਰੂ ਹੋਣਾ ਨੇ ਘਰਾਂ 'ਚ। ਇੱਥੇ ਫ੍ਰੈਸਨੋ ਇਲਾਕੇ 'ਚ ਬਹੁਤ ਮਿਹਨਤ ਕੀਤੀ ਆ। ਉਹਨਾਂ ਨੇ ਵੀ ਕਈ ਗੁਰੂ ਘਰਾਂ 'ਚ ਜਿਹੜੇ ਉੱਥੇ ਸਾਈਨ ਕਰਾਏ ਆ। ਸੋ ਜੇ ਹੋਰ ਵੀ ਥਾਵਾਂ ਦੇ ਉੱਤੇ ਸਾਈਨ ਹੋ ਰਹੇ ਆ ਤਾਂ ਉਹ ਜ਼ਰੂਰ ਜਿਹੜਾ ਦੱਸੋ, ਤੇ ਜਿਹੜਾ ਰਹਿ ਗਿਆ ਭਾਈ ਵਕਤ ਕਿਉਂਕਿ ਸਮਾਂ ਬਹੁਤ ਆ, 12 ਤਰੀਕ ਸਮਾਂ ਬਹੁਤ ਘੱਟ ਆ। 12 ਤਰੀਕ ਸਮਾਂ ਤੋਂ ਬਹੁਤ ਘੱਟ ਪਹਿਲਾਂ ਆ। ਗਵਰਨਰ ਨੇ ਜਾਂ ਸਾਈਨ ਕਰਨੇ ਜਾਂ ਰਿਜੈਕਟ ਕਰਨੇ ਆ। ਜਾਂ ਸੋ ਵੀਟੋ ਆਹੀ ਕਰਨਾ ਜਾਂ ਵੀਕਐਂਡ ਆ ਸਾਈਨ। ਆਪਣੇ ਕੋਲ। ਬਿਲਕੁਲ ਆਹੀ ਵੀਕਐਂਡ ਆ ਲਾਸਟ ਜ਼ੋਰ ਜਿਹੜਾ ਉਹ ਲਾਉਣ ਦਾ। ਹੋ ਸਕਦਾ ਵੀ ਉਹ ਇਸੇ ਵੀਕਐਂਡ ਤੇ ਕੋਈ ਫੈਸਲਾ ਲੈ ਲਵੇ, ਅਗਲੇ ਵੀਕ ਦੇ ਵਿੱਚ ਲੈ ਲਵੇ। ਉਹ ਜ਼ਰੂਰੀ ਆ। ਸੋ ਉਮੀਦ ਰੱਖ ਕੇ ਜਿਹੜਾ ਉਹ ਚੱਲਣਾ, ਤੇ ਆਪਾਂ ਕੋਸ਼ਿਸ਼ ਜਿਹੜੀ ਉਹ ਵੱਧ ਤੋਂ ਵੱਧ ਕਰਨੀ। ਨਹੀਂ ਤਾਂ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਪਤਾ ਹੀ ਆ। ਫਿਰ ਛਿੱਤਰ ਖਾਈ ਜਾਓ, ਫਿਰ ਹੋਰ ਉੱਥੇ ਕੀ ਆ। ਫਿਰ ਅਖੀਰ 'ਚ ਇਹੀ ਕਹਿਣਾ ਪੈਣਾ, ਫਿਰ ਹੋਰ ਕੀ ਆ। ਫਿਰ ਰਾਜਕਰਮੀਤ ਸਿੰਘ ਜੀ, ਜੱਗੀ ਜੌਲ ਨੂੰ 8 ਸਾਲ ਹੋ ਗਏ ਆ ਭਾਰਤ ਦੀ ਜੇਲ੍ਹ ਦੇ ਵਿੱਚ। ਪਿਛਲੇ ਕੁਝ ਮਹੀਨੇ ਪਹਿਲਾਂ ਮੋਗਾ ਦੀ ਜਿਹੜੀ ਡਿਸਟ੍ਰਿਕਟ ਕੋਰਟ ਆ, ਉਹ ਕੇਸ ਵੀ ਡਿਸਮਿਸ ਕਰਤੇ ਸੀ। ਉੱਥੇ ਦੀ ਸਰਕਾਰ ਵੀ ਬਦਲ ਚੁੱਕੀ ਆ, ਇੰਗਲੈਂਡ ਦੀ। ਨਵੇਂ ਪ੍ਰਾਈਮ ਮਿਨਿਸਟਰ ਵੀ ਆ ਚੁੱਕੇ ਆ। ਕਿੰਨਾ ਉੱਥੇ ਜਿਹੜਾ ਰੌਲਾ ਪਾ ਚੁੱਕੇ ਵੀ ਯਾਰ ਬੰਦਾ ਛਡਾਓ, ਤੁਸੀਂ ਇੰਨੇ 8 ਸਾਲ ਹੋ ਗਏ ਬਿਨਾਂ ਕਿਸੇ ਕਾਰਨ ਤੇ ਤੁਸੀਂ ਜੇਲ੍ਹ 'ਚ ਦਿੱਤਾ ਹੋਇਆ ਆ। ਪਰ ਜਦੋਂ ਫਿਰ ਆਪਾਂ ਇਕੱਠੇ ਨਹੀਂ ਹੁੰਦੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਅੰਮ੍ਰਿਤਪਾਲ ਦਾ ਕੇਸ ਆ, ਸਿੱਖ ਸਿਆਸੀ ਕੈਦੀ ਕਿੰਨੇ ਨੇ ਉੱਥੇ, ਤਾਂ ਮਤਲਬ ਉੱਥੇ ਤਾਂ ਪਤਾ ਹੀ ਆ ਵੀ ਉੱਥੇ ਜੋ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ, ਉਹ ਤਾਂ ਉਹਦੇ ਵਿੱਚ ਤਾਂ ਕੋਈ ਦੋ ਰਾਏ ਰਹਿ ਨਹੀਂ ਗਈ। ਤੇ ਲੋਕੀ ਅਜੇ ਵੀ ਕਹਿੰਦੇ ਵੀ ਨਹੀਂ ਜੀ, ਸਾਨੂੰ ਤਾਂ ਉੱਥੇ ਬਰਾਬਰ ਦੇ ਅਧਿਕਾਰ ਨੇ। ਸੋ ਇਹ ਚੀਜ਼ਾਂ ਜਿਹੜੀਆਂ ਅਜੇ ਵੀ ਲੋਕ ਆ ਉਹ ਸੋਚੀ ਜਾਂਦੇ ਨੇ।